ਜਿਹੜੇ ਇੱਕ ਕੌਮ ਨੂੰ ਸਮਰਪਿਤ ਕੁਰਬਾਨੀ ਕਰਨ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਕਰਨ ਜਾਣ ਤੇ ਬਾਅਦ, ਕਤਲ ਹੋਣ ਤੋਂ ਬਾਅਦ ਇੱਥੇ ਹੋਈ ਹੋ ਕੇ ਖੁਸ਼ੀਆਂ ਮਨਾਉਂਦੇ ਫਿਰਦੇ ਆ। ਉਹ ਵੀ ਕਹਿੰਦੇ ਸਿੱਖ। ਭਾਈ ਹਰਦੀਪ ਸਿੰਘ ਨਿੱਜਰ ਦੇ ਕਾਤਲ ਵੀ ਕਹਿੰਦੇ ਅਸੀਂ ਸਿੱਖ। ਕਰਨ ਬਰਾੜ, ਕਮਲਪ੍ਰੀਤ, ਕਰਨਪ੍ਰੀਤ ਸਿੰਘ ਭਾਰਤੀ ਸਟੇਟ ਦੇ ਆਖੇ ਲੱਗ ਕੇ ਉਹਦੇ ਕਿਰਾਏ ਦੇ ਗੁੰਡੇ ਬਣ ਕੇ ਸਪਾਰੀ ਲੈ ਕੇ ਸਾਡੀ ਕੌਮ ਦੇ ਸੂਰਮੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ। ਭਾਰਤੀ ਏਜੰਸੀਆਂ ਨੇ ਜਦੋਂ ਇਹ ਕਤਲ ਕਰਾਏ ਨੇ ਜਾਂ ਕਤਲ ਕਰਾਉਣ ਦੀ ਜਦੋਂ ਇਹਨਾਂ ਨੇ ਪਲਾਨ ਬਣਾਈ ਆ, ਇਹ ਜ਼ਰੂਰ ਵਿੱਚ ਲਿਆਂਦਾ ਹੋਣਾ ਵੀ ਸਿੱਖਾਂ ਦੇ ਮੁੰਡੇ ਬਣ। ਹੁਣ ਇਹ ਸਿੱਖ ਪਰਿਵਾਰਾਂ 'ਚ ਜੰਮੇ ਹੋਏ ਆ, ਸਾਰਿਆਂ ਦੇ ਘਰ ਦੇ ਇੱਥੇ ਪੰਜਾਬ ਦੇ ਵਿੱਚ ਮੀਡੀਆ ਮੂਹਰੇ ਕਹਿ ਰਹੇ ਨੇ ਕਿ ਸਾਡੇ ਮੁੰਡੇ ਤਾਂ ਇਹੋ ਜਿਹਾ ਹੋ ਹੀ ਨਹੀਂ ਸਕਦਾ ਜੀ। ਸਾਰੀ ਗੱਲ ਆਪਣੇ ਸਾਹਮਣੇ ਆ ਕਿ ਕੈਨੇਡਾ ਨੇ, ਕੈਨੇਡੀਅਨ ਸਿਸਟਮ ਨੇ ਐਵੇਂ ਤਾਂ ਫੜ ਕੇ ਅੰਦਰ ਦੇ ਨਹੀਂ ਦਿੱਤੇ ਹੈਗੇ। ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਆਪਦਾ ਪੱਖ ਸਪਸ਼ਟ ਕਰਨਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਉੱਤੇ ਸਪਸ਼ਟ ਹੋਣਾ ਚਾਹੀਦਾ ਕਿ ਅਸੀਂ ਇਹੋ ਜਿਹੇ ਕਾਤਲ ਜਿਹੜੇ ਸਾਡੇ ਪਰਿਵਾਰ ਦੇ ਇਹ ਮੁੰਡੇ ਜ਼ਰੂਰ ਨੇ, ਜੰਮੇ ਜਾਏ ਸਾਡੇ ਘਰ 'ਚ ਨੇ, ਪਰ ਜੇ ਇਹਨਾਂ ਨੇ ਇਹ ਘਰਾਉਣੀ ਹਰਕਤ ਕੀਤੀ ਆ, ਅਸੀਂ ਕੌਮ ਨਾਲ ਆ, ਅਸੀਂ ਇਹਨਾਂ ਨਾਲ। ਜਥੇਦਾਰ ਨਿੱਜਰ ਨੂੰ ਪਿਛਲੇ ਲੰਮੇ ਅਰਸੇ ਤੋਂ ਇੰਡੀਅਨ ਏਜੰਸੀਆਂ ਟਾਰਗੇਟ ਕਰ ਰਹੀਆਂ ਸੀ। ਕਦੇ ਕਹਿੰਦੇ ਸੀਗੇ ਜੀ ਇਹ ਟੈਰੋਰਿਸਟ ਆ, ਕਦੇ ਕਹਿੰਦੇ ਸੀਗੇ ਜੀ ਇਹਨੂੰ ਇੰਡੀਆ ਦੇ ਹਵਾਲੇ ਕਰੋ, ਕਦੇ ਕੁਛ ਕਦੇ ਕੁਛ। ਇਹ ਸਾਰੇ ਕਾਸੇ ਦੇ ਵਿੱਚ ਜਦੋਂ ਕੋਈ ਰਾਹ ਨਹੀਂ ਬਣਿਆ, ਏਜੰਸੀਆਂ ਨੇ ਇਹ ਕੰਮ ਕਰਾਤਾ। ਇਹ ਜੇ ਕਿੱਡਾ ਕਲ ਜਮਰਾ ਜਿਹੜਾ ਸਮਝ ਨਾ ਲੱਗੇ। ਇੰਡੀਅਨ ਸਟੇਟ ਸਿਸਟਮ ਸਿੱਖਾਂ ਦੇ ਘਰੇ ਜੰਮੇ ਬੰਦਿਆਂ ਦੇ ਰਾਹੀਂ ਸਿੱਖੀ ਦਾ ਘਾਣ ਕਰਵਾ ਰਿਹਾ। ਕਿੰਨੇ ਕੁ ਬੰਦੇ ਨੇਗੇ ਜਿਨ੍ਹਾਂ ਨੇ ਪੰਥ ਲਈ, ਪੰਜਾਬ ਲਈ ਸਟੈਂਡ ਲੈ ਲਿਆ ਹੋ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੇ ਦਿਨੀ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀਗੀ, ਤੋਂ ਚੇਤਾ ਹੀ ਨਹੀਂ ਸੀਗਾ ਵੀ ਉਹ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਉਹਦਾ ਸਬੂਤ ਸਾਨੂੰ ਇੰਨੀ ਜਲਦੀ ਮਿਲ। ਉਦੋਂ ਅਸੀਂ ਪਿਛਲੇ ਪ੍ਰੋਗਰਾਮ 'ਚ ਇਹ ਗੱਲ ਕਰ ਰਹੇ ਸੀਗੇ ਕਿ ਬੇਅੰਤ ਇਹੋ ਜਿਹੇ ਸਿੱਖ ਹੁਣ ਇਸ ਮੌਕੇ ਸਾਡੇ ਸਾਹਮਣੇ ਨੇ ਜਿਹੜੇ ਸਿੱਖੀ ਦੀਆਂ ਜੜ੍ਹਾਂ ਵੱਢਦੇ ਆ, ਸਿੱਖ ਧਰਮ ਦਾ ਨਾਸ਼ ਮਾਰਨ ਲਈ ਮੂਹਰੀ ਰਹਿੰਦੇ ਆ, ਸਿੱਖ ਕੌਮ ਦਾ ਕਤਲ ਕਰਨ ਲਈ, ਸਿੱਖਾਂ ਦੇ ਪੰਥ ਲਈ ਸਮਰਪਿਤ ਲੋਕਾਂ ਦੇ ਕਤਲ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਆ। ਵੀ ਇਹੋ ਜਿਹੇ ਲੋਕ ਆ ਜਿਹੜੇ, ਇਹ ਕਿਹੋ ਜਿਹਾ ਮਾਹੌਲ ਆ। ਇੱਕ ਪਾਸੇ ਕੌਮ ਪ੍ਰਸਤ ਸਿੱਖ ਨੇ, ਇੱਕ ਕੌਮ ਦੇ ਦੋਖੀ ਸਿੱਖ ਨੇ। ਇਹ ਸਮਝੇ ਦੋਨੇ ਸਿੱਖ ਜਾਂਦੇ ਆ। ਸਭ ਤੋਂ ਮਾੜੀ ਗੱਲ ਜਿਹੜੀ ਅਸੀਂ ਅੱਡ-ਅੱਡ ਮੌਕਿਆਂ ਦੇ ਉੱਤੇ ਇਸ ਪ੍ਰੋਗਰਾਮ ਰਾਹੀਂ ਜ਼ਾਹਿਰ ਕੀਤੀ ਹੈ ਕਿ ਜਦੋਂ ਕੋਈ ਇਹੋ ਜਿਹਾ ਬੁੱਚੜ ਜ਼ਾਲਮ ਜਿਹੜਾ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਬੰਦਾ ਹੁੰਦਾ, ਜਦੋਂ ਉਹ ਮਰ ਜਾਂਦਾ ਤਾਂ ਉਹਦੇ ਮਰਗ ਮੌਕੇ ਵੀ ਭੋਗ ਦੇ ਉੱਤੇ ਉਹੀ ਪਾਠ ਪੜ੍ਹਿਆ ਜਾਂਦਾ, ਉਹੀ ਕੀਰਤਨ ਵਾਲੇ ਹੁੰਦੇ ਆ, ਉਹੀ ਅਰਦਾਸ ਵਾਲਾ, ਉੱਥੇ ਉਹੀ ਸ਼ਬਦ ਪੜ੍ਹੇ ਜਾਂਦੇ ਆ, ਗੁਰਮੁਖ ਜਨਮ ਸਵਾਰ ਦਰਗੇ ਚੱਲੇ ਆ। ਤੇ ਉਵੇਂ ਹੀ ਅਰਦਾਸ ਕਰਕੇ ਅਰਦਾਸੀਆ ਸਿੰਘ ਕਹਿ ਰਿਹਾ ਹੁੰਦਾ ਵੀ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਤੇ ਇਹੀ ਸਾਰਾ ਕੁਝ ਪੰਥ ਪ੍ਰਸਤ ਸਿੱਖਾਂ ਲਈ ਅਸੀਂ ਕਰਦੇ। ਸਾਡੀ ਕੌਮ ਕਿੰਨੀ ਉਲਝੀ ਹੋਈ ਸਥਿਤੀ ਵਿੱਚ ਆ ਕਿ ਇੱਕ ਪਾਸੇ ਭਾਈ ਹਰਦੀਪ ਸਿੰਘ ਨਿੱਜਰ ਸਾਡੇ ਜਥੇਦਾਰ ਸਾਹਿਬ, ਉਹਨਾਂ ਦੇ ਜਿਹੜੇ ਕਾਤਲ ਨੇ, ਜਿਨ੍ਹਾਂ ਨੂੰ ਪਿਛਲੇ ਦਿਨੀ ਕੈਨੇਡੀਅਨ ਸਿਸਟਮ ਨੇ ਨੰਗਾ ਕੀਤਾ, ਕਰਨ ਬਰਾੜ, ਕਮਲਪ੍ਰੀਤ, ਕਰਨਪ੍ਰੀਤ ਸਿੰਘ। ਇਹ ਪੰਜਾਬ ਦੇ ਵਿੱਚ ਜਿਹੜਾ ਕਰਨ ਬਰਾੜ ਆ, ਇਹਦਾ ਪਿੰਡ ਕੋਟਕਪੂਰੇ ਦੇ ਕੋਲ ਦੱਸਦੇ ਆ। ਮਨਦੀਪ ਸਿੰਘ ਬਰਾੜ ਦਾ ਇਹ ਮੁੰਡਾ, ਪਿਛਲੇ ਦਿਨੀ ਇਹਦੇ ਪਿਓ ਦੀ ਡੈਥ ਹੋ ਗਈ, ਮੌਤ ਹੋ ਗਈ, ਤੇ ਇਹਦੀ ਮਾਂ ਜਿਹੜੀ ਆ ਉਹ ਸਿੰਗਾਪੁਰ ਤੋਂ ਆਈ ਹੋਈ ਆ। ਤੇ ਕਮਲਪ੍ਰੀਤ ਜਿਹੜਾ ਆੜਤੀਆ ਸਤਨਾਮ ਆ, ਉਹਦਾ ਮੁੰਡਾ ਚੱਕ ਕਲਾਂ ਨਕੋਦਰ ਦੇ ਕੋਲ ਦਾ। ਤੀਜਾ ਜਿਹੜਾ ਸੁਖਦੇਵ ਸਿੰਘ ਦਾ ਮੁੰਡਾ ਕਰਨਪ੍ਰੀਤ ਆ, ਪਿੰਡ ਸੁੰਡਲ ਬਟਾਲੇ ਨੇੜ ਦਾ। ਇਹ ਜਿਹੜੇ ਤਿੰਨ ਬੰਦੇ ਆ, ਤਿੰਨ ਮੁੰਡੇ ਆ 20-22 ਸਾਲ ਦੇ, ਇਹਨਾਂ ਨੇ ਜੇ ਭਾਰਤੀ ਸਟੇਟ ਦੇ ਆਖੇ ਲੱਗ ਕੇ ਉਹਦੇ ਕਿਰਾਏ ਦੇ ਗੁੰਡੇ ਬਣ ਕੇ ਸਪਾਰੀ ਲੈ ਕੇ
ਸਾਡੀ ਕੌਮ ਦੇ ਸੂਰਮੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਤੇ ਇਹ ਲੋਕ ਜੇ ਕਿਤੇ ਕਿਸੇ ਕਾਰਨ ਕਦੇ ਭਵਿੱਖ 'ਚ ਮਾਰੇ ਜਾਣ, ਜਿਨ੍ਹਾਂ ਤੋਂ ਅੱਜ ਆਪਾਂ ਸਾਰੇ ਦੁਖੀ ਹਾਂ, ਕੀ ਇਹਨਾਂ ਲਈ ਵੀ ਉਵੇਂ ਅਰਦਾਸ ਹੋਊਗੀ, ਉਵੇਂ ਪਾਠ ਪੜ੍ਹਿਆ ਜਾਊਗਾ ਜਿਵੇਂ ਇੱਕ ਆਪਾਂ ਭਾਈ ਜਥੇਦਾਰ ਹਰਦੀਪ ਸਿੰਘ ਨਿੱਜਰ ਲਈ ਕਰਦੇ ਹਾਂ? ਇਹ ਜਿਹੜੀ ਗੱਲ ਹੈ ਇਹਨੂੰ ਸਪਸ਼ਟ ਹੋਣਾ ਪੈਣਾ ਸਾਨੂੰ। ਇਹ ਬਹੁਤ ਮਾੜਾ। ਅੱਜ ਭਾਊ ਪਰਮਜੀਤ ਸਿੰਘ ਪੰਜਵੜ ਦੀ ਆਪਾਂ ਪਹਿਲੀ ਬਰਸੀ ਮਨਾਈ ਆ। ਉੱਥੇ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਸੀ, ਸਾਰੇ ਜਿੰਨੇ ਆਗੂ ਬੁਲਾਰੇ ਉੱਥੇ ਬੋਲੇ ਆ, ਸਾਰਿਆਂ ਨੇ ਸਿੱਖ ਸੰਘਰਸ਼ ਦੀ ਗੱਲ ਕੀਤੀ ਆ, ਸਾਰਿਆਂ ਨੇ ਕੌਮ ਨੂੰ ਸਮਰਪਿਤ ਹੋਣ ਦੀ ਗੱਲ ਕੀਤੀ ਆ। ਪਰ ਜਿਹੜੀ ਗੱਲ ਉੱਥੇ ਮੈਂ ਜਾਂ ਆਪਾਂ ਸਾਰਿਆਂ ਨੂੰ ਮਹਿਸੂਸ ਕਰਨੀ ਚਾਹੀਦੀ ਆ ਉਹ ਇਹੀ ਆ ਕਿ ਜਿਹੜੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਸ਼ਹੀਦ ਹੋਣ ਮੌਕੇ ਚੜਕਿੱਲੀਆਂ ਪਾਉਂਦੇ ਸੀ ਸੋਸ਼ਲ ਮੀਡੀਆ ਤੇ ਲੈ ਕੇ, ਇਕੱਲਾ ਉਹਨਾਂ ਨੇ ਮਤਲਬ ਭੰਗੜਾ ਨਹੀਂ ਪਾਇਆ ਹੈਗਾ, ਬਾਕੀ ਸਭ ਕੁਝ ਕੀਤਾ। ਉਹ ਕਹਿੰਦੇ ਅਸੀਂ ਵੀ ਸਿੱਖ ਹਾਂ ਜੀ। ਜਿਹੜੇ ਇੱਕ ਕੌਮ ਨੂੰ ਸਮਰਪਿਤ ਕੁਰਬਾਨੀ ਕਰਨ ਵਾਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਰਹੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਕਰਨ ਜਾਣ ਤੇ ਬਾਅਦ, ਕਤਲ ਹੋਣ ਤੋਂ ਬਾਅਦ ਇੱਥੇ ਹੋਈ ਹੋ ਕੇ ਖੁਸ਼ੀਆਂ ਮਨਾਉਂਦੇ ਫਿਰਦੇ ਆ, ਉਹ ਵੀ ਕਹਿੰਦੇ ਸਿੱਖਾਂ ਸੀ। ਭਾਈ ਹਰਦੀਪ ਸਿੰਘ ਨਿੱਜਰ ਦੇ ਕਾਤਲ ਵੀ ਕਹਿੰਦੇ ਅਸੀਂ ਸਿੱਖ। ਇਸ ਗੱਲ ਦੇ ਉੱਤੇ ਸਾਡੀ ਕੌਮ ਨੂੰ ਕਦੋਂ ਅਸੀਂ ਸਪਸ਼ਟ ਹੋਣ ਦੇਣਾ? ਹੁਣ ਗੁਰੂ ਕਾਲ ਵੇਲੇ ਤਾਂ ਗੁਰੂ ਸਾਹਿਬ ਨੂੰ ਜਿਹੜੇ ਸਮਰਪਿਤ ਜਾਂ ਗੁਰੂ ਘਰ ਨੂੰ ਸਮਰਪਿਤ ਸਿੱਖ ਹੋਣਗੇ, ਗੁਰੂ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਣਗੇ, ਉਹੀ ਸਿੱਖ ਹੋਣਗੇ। ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵੀ ਲੰਮਾ ਅਰਸਾ ਸਾਡੇ ਸਾਹਮਣੇ ਇਤਿਹਾਸ ਇਹੀ ਦੱਸਦਾ ਵੀ ਜਿਨ੍ਹਾਂ ਨੇ ਗੁਰਮਤਿ ਉੱਤੇ ਪਹਿਰਾ ਦਿੱਤਾ ਉਹੀ ਸਿੱਖ ਸੀ। ਗੁਰੂ ਦਾ ਦੋਖੀ, ਸਿੱਖੀ ਦਾ ਦੁਸ਼ਮਣ, ਸਿੱਖਾਂ ਦਾ ਵੈਰੀ ਕਿਵੇਂ ਕੋਈ ਸਿੱਖ ਹੋ ਸਕਦਾ? ਪਰ ਸਾਡੇ 1947 ਤੋਂ ਬਾਅਦ ਜਿਸ ਮੁਲਕ ਦੇ ਜਿਸ ਸਿਸਟਮ ਦੇ ਵਿੱਚ ਆਪਾਂ ਇੱਥੇ ਰਹਿ ਰਹੇ ਹਾਂ, ਇੱਥੇ ਪੂਰੇ ਦਾ ਪੂਰਾ ਗੜਬੜ ਹੋ ਚੁੱਕਿਆ। ਔਰ ਇਸ ਗੜਬੜ ਦੇ ਵਿੱਚ ਆਪਣੇ ਸਾਹਮਣੇ ਆ ਕਿ ਸਾਡੇ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਨੇ ਜੋ ਰੂਪ ਸਰੂਪ ਅਖਤਿਆਰ ਕੀਤਾ ਹੋਇਆ, ਉਹਦੇ ਵਿੱਚ ਇਸ ਮੁੱਦੇ ਉੱਤੇ ਸਪਸ਼ਟਤਾ ਨਹੀਂ ਹੋ ਸਕੀ। ਜਿਨ੍ਹਾਂ ਨੂੰ ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ ਪਿਆਰੇ ਲੱਗਦੇ ਆ, ਉਹਨਾਂ ਨੂੰ ਸਿੱਖਾਂ ਦੇ ਸਾਰੇ ਕਾਤਲ ਹੀ ਪਿਆਰੇ ਲੱਗਦੇ। ਉਹ ਜਦੋਂ ਆ ਗੱਲ ਆਈ ਵੀ ਸਿੱਖਾਂ ਦੇ ਮੁੰਡੇ ਨਿਕਲੇ ਆ, ਇਹ ਗੱਲ ਤਾਂ ਆਪਾਂ ਪਹਿਲਾਂ ਹੀ ਕਿੰਨੀ ਵਾਰ ਚਰਚਾ 'ਚ ਕਰ ਚੁੱਕੇ ਆ ਵੀ ਇਹਨਾਂ ਭਾਰਤੀ ਏਜੰਸੀਆਂ ਨੇ ਜਦੋਂ ਇਹ ਕਤਲ ਕਰਾਏ ਨੇ ਜਾਂ ਕਤਲ ਕਰਾਉਣ ਦੀ ਜਦੋਂ ਇਹਨਾਂ ਨੇ ਪਲਾਨ ਬਣਾਈ ਆ, ਇਹ ਜ਼ਰੂਰ ਵਿੱਚ ਲਿਆਦਾ ਹੋਣਾ ਵੀ ਸਿੱਖਾਂ ਦੇ ਮੁੰਡੇ ਵਰਗੇ। ਹੁਣ ਇਹ ਸਿੱਖ ਪਰਿਵਾਰਾਂ 'ਚ ਜੰਮੇ ਹੋਏ ਆ, ਸਾਰਿਆਂ ਦੇ ਘਰ ਦੇ ਇੱਥੇ ਪੰਜਾਬ ਦੇ ਵਿੱਚ ਮੀਡੀਆ ਮੂਹਰੇ ਕਹਿ ਰਹੇ ਨੇ ਕਿ ਸਾਡੇ ਮੁੰਡੇ ਤਾਂ ਇਹੋ ਜਿਹਾ ਹੋ ਹੀ ਨਹੀਂ ਸਕਦਾ ਜੀ, ਸਾਡਾ ਤਾਂ ਬਹੁਤ ਬੀਬਾ ਬੰਦਾ ਜੀ, ਉਹ ਤਾਂ ਇੱਕ ਦੇ ਇਹੋ ਜਿਹੀ ਗੱਲ 'ਚ। ਤੇ ਕਈ ਇਹਨਾਂ ਦੀਆਂ ਫੋਟੋਆਂ ਦੇਖ ਕੇ ਵੀ ਕਹਿੰਦੇ ਆ ਜਿਹੜਾ ਕੋਟਕਪੂਰੇ ਵਾਲਾ ਕਰਨ ਬਰਾੜ, ਇਹਦਾ ਜਦੋਂ ਫੋਟੋਆਂ ਆਈਆਂ ਸਾਡੇ ਕੈਨੇਡਾ ਤੋਂ ਵੀਰ ਗੁਰਪ੍ਰੀਤ ਸਿੰਘ ਸਹੋਤਾ ਨੇ ਜਦੋਂ ਫੋਟੋਆਂ ਸੋਸ਼ਲ ਮੀਡੀਆ ਤੇ ਪਾਈਆਂ, ਤੇ ਅਸੀਂ ਵੀ ਉਹ ਸੋਸ਼ਲ ਮੀਡੀਆ ਤੇ ਜਦੋਂ ਫੋਟੋਆਂ ਪਾਈਆਂ ਤਾਂ ਇਹਨਾਂ ਦੇ ਵਾਕਫ ਨੇ ਕਿਸੇ ਨੇ ਫੋਨ ਮੈਸੇਜ ਕੀਤਾ ਕਿ ਨਹੀਂ ਜੀ ਇਹ ਤਾਂ ਬੜਾ ਚੰਗਾ ਮੁੰਡਾ, ਇਹੋ ਜਿਹਾ ਤਾਂ ਲੱਗਦਾ ਨਹੀਂ। ਪਰ ਸਾਰੀ ਗੱਲ ਆਪਣੇ ਸਾਹਮਣੇ ਆ ਕਿ ਕੈਨੇਡਾ ਨੇ, ਕੈਨੇਡੀਅਨ ਸਿਸਟਮ ਨੇ ਐਵੇਂ ਤਾਂ ਫੜ ਕੇ ਅੰਦਰ ਦੇ ਨਹੀਂ ਦਿੱਤੇ ਹੈਗੇ। ਸਾਲ ਹੋਣ ਵਾਲਾ ਜਦੋਂ ਇਹਨਾਂ ਦੇ ਮਗਰ ਲੱਗੇ ਹੋਏ ਨੇ ਅਗਲੇ। ਤੇ ਇਸ ਕਾਤਲ ਟੋਲੇ ਨੇ ਜੋ ਗੁਨਾਹ ਕੀਤਾ, ਜੋ ਸਾਡੀ ਕੌਮ ਦਾ ਘਾਣ ਕੀਤਾ, ਇਹਨਾਂ ਨੂੰ ਤਾਂ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਔਰ ਇਹਨਾਂ ਦੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਆਪਦਾ ਪੱਖ ਸਪਸ਼ਟ ਕਰਨਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਉੱਤੇ ਸਪਸ਼ਟ ਹੋਣਾ ਚਾਹੀਦਾ ਕਿ ਅਸੀਂ ਇਹੋ ਜਿਹੇ ਕਾਤਲ ਜਿਹੜੇ ਸਾਡੇ ਪਰਿਵਾਰ ਦੇ ਇਹ ਮੁੰਡੇ ਜ਼ਰੂਰ ਨੇ, ਜੰਮੇ ਜਾਏ ਸਾਡੇ ਘਰ 'ਚ ਨੇ, ਪਰ ਜੇ ਇਹਨਾਂ ਨੇ ਇਹ ਘਰਾਉਣੀ ਹਰਕਤ ਕੀਤੀ ਆ, ਪਹਿਲੀ ਗੱਲ ਤਾਂ ਹੁਣ ਇਹਨਾਂ ਦੇ ਘਰਦਿਆਂ ਨੂੰ ਹੁਣ ਤੱਕ ਪਤਾ ਹੀ ਨਹੀਂ ਲੱਗਿਆ ਹੈਗਾ ਸਾਨੂੰ ਇਹਨਾਂ ਨੇ ਏਡਾ ਵੱਡਾ ਕੰਮ ਕੀਤਾ, ਤਾਂ ਇਹਦੀ ਕੀਮਤ ਵੀ ਲਈ ਹੋਣੀ ਆ। ਉਹ ਘਰ 'ਚ ਦਿਖਦਾ ਹੀ ਆ। ਜੇ ਘਰ ਦੇ ਵਿੱਚ ਨਿਆਣੇ ਦੀ ਜੇਬ 'ਚ 20-22 ਸਾਲ ਦੇ ਛੋਕਰੇ ਨੇ, ਜੇ ਜੇਬ ਦੇ ਵਿੱਚ ਇਹਨਾਂ ਦੇ 100 ਰੁਪਈਆ ਵੱਧ ਦਿਖੇ ਤਾਂ ਆਪਾਂ ਨੂੰ ਫਿਕਰ ਹੋ ਜਾਂਦਾ ਵੀ ਇਹ ਕਿੱਥੋਂ ਆਏ ਨੇ, ਇਹਨੂੰ ਕੌਣ ਦੇ ਕੇ ਗਿਆ। ਤੇ ਜੇ ਇਹ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਉੱਥੇ ਇਹਨਾਂ ਦੇ ਕੋਲੇ ਮਾੜਾ ਮੋਹ ਰੁਪਈਆ ਆਇਆ ਹੋਣਾ, ਇਹਨਾਂ ਦੇ ਰਹਿਣ ਸਹਿਣ ਦਾ, ਇਹਨਾਂ ਦੀਆਂ ਆਦਤਾਂ ਦਾ ਪਰਿਵਾਰ ਨੂੰ ਕਿਉਂ ਨਹੀਂ ਪਤਾ ਲੱਗਿਆ? ਹੁਣ
ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਪਰਿਵਾਰਾਂ ਦੇ ਬਾਰੇ ਵੀ ਲੋਕਾਂ ਨੇ ਲਿਖਿਆ, ਇੱਕ ਦੀਆਂ ਭੈਣਾਂ ਦੀਆਂ ਫੋਟੋਆਂ ਪਾ ਕੇ ਵੀ ਲਿਖਿਆ ਵੀ ਇਹਨਾਂ ਨੂੰ ਬਿਜ਼ਨਸ ਨਾ ਦਿੱਤਾ ਜਾਵੇ, ਹੋਰ ਬੜਾ ਕੁਝ ਆ ਰਿਹਾ। ਲੋਕਾਂ ਦਾ ਗੁੱਸਾ ਕਰਨ ਦਾ ਬਿਲਕੁਲ ਜਾਇਜ਼ ਹੱਕ ਆ, ਪਰ ਜੇਕਰ ਇਹ ਪਰਿਵਾਰ ਕਹਿਣ ਕਿ ਸਾਡੇ ਨਾਲ ਵਧੀਕੀ ਹੋ ਰਹੀ ਆ, ਕੋਈ ਵਧੀਕੀ ਨਹੀਂ ਹੋ ਰਹੀ, ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਕੌਮ ਦੇ ਸਾਹਮਣੇ ਇਹ ਗੱਲ ਨੰਗੀ ਚਿੱਟੀ ਕਹਿਣੀ ਪਊਗੀ, ਸਪਸ਼ਟ ਕਰਨਾ ਪਊ ਕੌਮ ਨੂੰ ਕਿ ਅਸੀਂ ਕੌਮ ਨਾਲ ਆ, ਅਸੀਂ ਇਹਨਾਂ ਨਾਲ ਨਹੀਂ। ਇੱਕ ਪਾਸੇ ਕੌਮ ਦੇ ਹਿੱਤਾਂ ਦੇ ਉਲਟ ਭੁਗਤਣਾ, ਦੂਜੇ ਪਾਸੇ ਇਹ ਵੀ ਕਹਿਣਾ ਕਿ ਜੀ ਅਸੀਂ ਸਿੱਖ ਬਣੇ ਰਹੀਏ। ਉਹ ਇਹ ਬਹੁਤ ਹੀ ਜ਼ਿਆਦਾ ਮਾੜਾ ਵਾਪਰ ਰਿਹਾ। ਜਿਹੜਾ ਦੁਸ਼ਮਣ ਆ ਉਹਦੇ ਬਾਰੇ ਤਾਂ ਕਿਹਾ ਜਾਂਦਾ ਵੀ ਦੁਸ਼ਮਣ ਬਾਤ ਕਰੇ ਅਣਹੋਣੀ। ਉਹਨੇ ਤਾਂ ਹੋਰ ਵੀ ਜਦੋਂ ਸਾਡੇ ਵਰਗਿਆਂ ਦੀ ਕਦੇ ਵਾਰੀ ਆਵੇ, ਇੱਥੇ ਸਾਨੂੰ ਵੀ ਧਮਕੀਆਂ ਧਮਕੀਆਂ ਦਿੰਦੇ ਆ, ਜਾਂ ਪੰਜਾਬ ਦੇ ਵਿੱਚ ਜਾਂ ਸਾਰੇ ਸੰਸਾਰ ਵਿੱਚ ਕਿਸੇ ਵੀ ਪੰਥਕ ਸੋਚ ਵਾਲੇ ਦਾ ਕਤਲ ਹੋਵੇ ਜਾਂ ਉੱਤੇ ਅਟੈਕ ਹੋਵੇ, ਇਹ ਗੱਲ ਯਕੀਨਨ ਆ ਕਿ ਲਾਲਿਆਂ ਦੀ ਆਪਦੀ ਜੁਰਤ ਨਹੀਂ ਹੈਗੀ, ਉਹਨਾਂ ਨੇ ਸਾਡੇ ਵਿੱਚੋਂ ਹੀ ਕਿਸੇ ਨੂੰ ਪੱਟਣਾ। ਪਰ ਜੇ ਸਾਡੀ ਕੌਮ ਇੰਨੀ ਗਰਕ ਗਈ ਆ ਵੀ ਚੰਦ ਛਿੱਲੜਾਂ ਬਦਲੇ ਆਪਦੀ ਕੌਮ ਨੂੰ ਸਮਰਪਿਤ ਕੌਮ ਦੇ ਹੀਰੋ ਜਿਹੜੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕਰ ਸਕਦੀ ਹੈ, ਕਤਲ ਕਰ ਸਕਦੀ ਹੈ, ਤਾਂ ਫਿਰ ਇਹ ਗੱਲ ਜਾਂਦੀ ਕਿੱਧਰ ਨੂੰ। ਖੈਰ, ਇਸ ਖੁਲਾਸੇ ਤੋਂ ਬਾਅਦ ਸਿੱਖ ਜਗਤ ਦੇ ਵਿੱਚ ਇਸ ਤਰੀਕੇ ਨਾਲ ਇਸ ਗੱਲ ਦਾ ਗੁੱਸਾ ਵਧਿਆ ਕਿ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਸਾਰੇ ਗੱਲ ਨੂੰ ਰੂਪ ਕੀ ਦੇ ਰਹੀਆਂ ਨੇ। ਹੁਣ ਕਿਹਨੂੰ ਭੁਲੇਖਾ, ਇਹਨਾਂ ਦਾ ਕੋਈ ਨਿੱਜੀ ਰੌਲਾ ਤਾਂ ਹੈ ਨਹੀਂਗਾ ਜਥੇਦਾਰ ਸਾਡੇ ਹਰਦੀਪ ਸਿੰਘ ਨਾਲ, ਜਥੇਦਾਰ ਨਿੱਜਰ ਨਾਲ ਆ ਜਿਹੜੀ ਇਹਨਾਂ ਦੀਆਂ ਸ਼ਕਲਾਂ ਨੇਗੀਆਂ, ਸ਼ਕਲਾਂ ਹੀ ਦੱਸਦੀਆਂ ਰਹੀਆਂ ਵੀ ਇਹੋ ਜਿਹੇ ਬੰਦਿਆਂ ਦਾ ਜਥੇਦਾਰ ਸਾਹਿਬ ਨਾਲ ਕਿਸੇ ਵੀ ਕਿਸਮ ਦਾ ਕੋਈ ਤਾਲੁਕ ਨਹੀਂ ਹੋ ਸਕਦਾ, ਕਦੇ ਨਾ ਮਿਲੇ ਹੋਣੇ ਨੇ। ਤੇ ਜੇ ਇਹਨਾਂ ਨੇ ਇਹ ਕਾਰਾ ਕੀਤਾ ਤਾਂ ਜਿਵੇਂ ਇਹ ਗੱਲ ਕਹੀ ਜਾ ਰਹੀ ਆ ਕਿ ਜੀ ਇਹ ਬਿਸ਼ਨੋਈ ਗੈਂਗ ਦੇ ਬੰਦੇ ਹੋਣਗੇ, ਇਹ ਬਿਸ਼ਨੋਈ ਗੈਂਗ ਵੀ ਤਾਂ ਇੰਡੀਅਨ ਏਜੰਸੀਆਂ ਦੇ ਕਹਿਣ ਤੇ ਹੀ ਕਾਰਾ ਕਰੂਗਾ, ਚਾਹੇ ਬਿਸ਼ਨੋਈ ਗੈਂਗ ਰਾਹੀਂ ਹੋਇਆ ਚਾਹੇ ਇੰਡੀਅਨ ਏਜੰਸੀਆਂ ਨੇ ਕਿਸੇ ਹੋਰ ਤਰੀਕੇ ਨਾਲ ਕੀਤਾ। ਪਰ ਇਹ ਗੱਲ ਯਕੀਨਨ ਆ ਕਿ ਜਥੇਦਾਰ ਨਿੱਜਰ ਨੂੰ ਪਿਛਲੇ ਲੰਮੇ ਅਰਸੇ ਤੋਂ ਇੰਡੀਅਨ ਏਜੰਸੀਆਂ ਟਾਰਗੇਟ ਕਰ ਰਹੀਆਂ ਸੀ। ਕਦੇ ਕਹਿੰਦੇ ਸੀਗੇ ਜੀ ਇਹ ਟੈਰੋਰਿਸਟ ਆ, ਕਦੇ ਕਹਿੰਦੇ ਸੀਗੇ ਜੀ ਇਹਨੂੰ ਇੰਡੀਆ ਦੇ ਹਵਾਲੇ ਕਰੋ, ਕਦੇ ਕੁਛ ਕਦੇ ਕੁਛ। ਇਹ ਸਾਰੇ ਕਾਸੇ ਦੇ ਵਿੱਚ ਜਦੋਂ ਕੋਈ ਰਾਹ ਨਹੀਂ ਬਣਿਆ ਏਜੰਸੀਆਂ ਨੇ ਇਹ ਕੰਮ ਕਰਾਤਾ। ਇਹ ਜੇ ਕਿੱਡਾ ਕਲ ਜਮਰਾ ਜਿਹੜਾ ਸਮਝ ਨਾ ਲੱਗੇ। ਪਰ ਇੱਥੇ ਜਿੰਨੇ ਚੈਨਲਾਂ ਵਾਲੇ ਨੇ ਭਾਰਤ ਵਿੱਚ, ਜਿੰਨੇ ਅਖਬਾਰਾਂ ਵਾਲੇ ਨੇ, ਉਹਨਾਂ ਦਾ ਪੂਰਾ ਜ਼ੋਰ ਲਾਇਆ ਪਿਆ ਇਸ ਗੱਲ ਤੇ ਕਿ ਜੀ ਕੈਨੇਡਾ ਵਾਲੇ ਤਾਂ ਖੁਦ ਇਸ ਗੱਲ ਦੇ ਉੱਤੇ ਹਜੇ ਨਹੀਂ ਆਏ ਹੈਗੇ ਵੀ ਇਹ ਭਾਰਤੀ ਏਜੰਸੀਆਂ ਦਾ ਕੰਮ ਹੈਗਾ ਕਿ ਨਹੀਂ ਹੈਗਾ। ਅਗੇ ਜੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਅੱਧੀ ਪਜੱਦੀ ਜੀ ਗੱਲ ਕੀਤੀ ਆ ਵੀ ਬਿਸ਼ਨੋਈ ਗੈਂਗ ਦਾ ਕੰਮ ਆ ਜਾਂ ਉਹਨਾਂ ਦਾ ਕੰਮ ਹੈਗਾ ਜਾਂ ਨਹੀਂ, ਹਜੇ ਤਾਂ ਜਾਂਚ ਜਾਰੀ ਆ। ਉਹ ਜਾਂਚਾਂ ਜੂਚਾਂ ਦੀ ਲੋੜ, ਸਬੂਤਾਂ ਪ੍ਰੂਫਾਂ ਦੀ ਲੋੜ ਉਹਨੂੰ ਹੋਊਗੀ। ਤੁਸੀਂ ਤਾਂ ਉਦੋਂ ਵੀ ਨਹੀਂ ਮੰਨਣਾ ਜਦੋਂ ਸਾਰਾ ਕੁਝ ਨੰਗਾ ਕਰ ਵੀ ਦਿੱਤਾ। ਇਹ ਚਾਹੇ ਆਹ ਪਿੱਟ ਪਿੱਟ ਕੇ ਤਿੰਨੇ ਜਣੇ ਦੱਸਦੇ ਫਿਰਨ ਤਾਂ ਵੀ ਨਹੀਂ ਮੰਨਣਾ। ਸੱਚਾਈ ਇਹ ਹੈਗੀ ਆ ਕਿ ਸਾਰੇ ਸਿੱਖ ਜਗਤ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਕਿ ਇਹਨਾਂ ਕਤਲਾਂ ਪਿੱਛੇ ਭਾਰਤੀ ਸਟੇਟ ਦਾ ਹੱਥ ਆ, ਏਜੰਸੀਆਂ ਨੇ ਇਹ ਕੰਮ ਕਰਾਇਆ। ਤੇ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਕਿ ਜੀ ਸਬੂਤ ਲਿਆਓ, ਫਲਾਣਾ ਲਿਆਓ। ਸਾਡੇ ਇੱਥੇ ਆ ਜਿਹੜਾ 25,000 ਦਾ ਭਾਈ ਜਸਵੰਤ ਸਿੰਘ ਖਾਲੜਾ ਕਹਿੰਦੇ ਰਹੇ ਆ, ਚਲੋ 25,000 ਦੇ ਤੁਸੀਂ 2500 ਦਾ ਹੀ ਦੱਸ ਦਿਓ। ਸਬੂਤ ਪ੍ਰੂਫ ਉਹਦੇ ਜੇ ਤੁਹਾਨੂੰ ਦੇ ਵੀ ਦਿੱਤੇ, ਤੁਸੀਂ ਮੰਨਿਆ ਕਿ ਲਓ ਜੀ ਭਾਰਤੀ ਸੁਪਰੀਮ ਕੋਰਟ ਨੇ ਖੁਦ ਕਿਹਾ ਵੀ ਇਹਨਾਂ ਦਾ ਮੁਆਵਜ਼ਾ ਦੇ ਦਿਓ ਜਿਹੜੇ ਇਹ ਪੰਜਾਬ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ ਲਾਸ਼ਾਂ ਦਾ, ਅਣਪਛਾਤੀਆਂ ਲਾਸ਼ਾਂ ਦਾ ਕੇਸ ਲੱਭਿਆ ਸੀ। ਮੰਨ ਲਿਆ ਇੱਕ ਵਾਰੀ ਸੁਪਰੀਮ ਕੋਰਟ ਨੇ ਨਾ ਕਿ ਜੀ ਇਹ ਬੰਦੇ ਵਾਕਿਆ ਹੀ ਬੇਦੋਸ਼ੇ ਮਾਰੇ ਗਏ ਨੇ ਤੇ ਇਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੇ ਕਹਿ ਕੇ ਸਾੜਿਆ ਗਿਆ ਸ਼ਮਸ਼ਾਨ ਘਾਟਾਂ 'ਚ। ਉਸ ਮੌਕੇ ਮੁਆਵਜ਼ਾ ਦੇਣ ਦੇ ਨਾਲ ਅਗਲਾ ਕੰਮ ਇਹ ਵੀ ਤਾਂ ਬਣਦਾ ਸੀ ਨਾ ਕਿ ਇਹਨਾਂ ਨੂੰ ਕਤਲ ਕਰਨ ਵਾਲਿਆਂ ਨੂੰ, ਇਹਨਾਂ ਨੂੰ ਬੇਦੋਸ਼ਿਆਂ ਨੂੰ ਮਾਰਨ ਵਾਲਿਆਂ ਨੂੰ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਨ ਵਾਲਿਆਂ ਨੂੰ ਕਾਨੂੰਨ ਦੇ ਰਾਹੀਂ ਸਜ਼ਾਵਾਂ ਦਿੱਤੀਆਂ ਜਾਣ। ਨਹੀਂ, ਉਲਟਾ ਉਹਨਾਂ ਸਾਰੇ ਕਾਤਲਾਂ ਨੂੰ ਬਚਾਉਣ ਲਈ ਸਿਸਟਮ ਡਟਿਆ ਹੋਇਆ। ਆਮ ਲੋਕ ਆਪਦੇ ਸਿਰ ਤੇ ਮੁਕੱਦਮੇ ਲੜ ਕੇ ਸਜ਼ਾਵਾਂ ਕਰਾਉਂਦੇ ਆ ਤੇ ਜਦੋਂ ਸਜ਼ਾ ਹੋ ਜਾਂਦੀ ਆ ਨਾਲ ਦੀ ਨਾਲ ਅਸੈਂਬਲੀ 'ਚ ਮਤਾ ਪਾ ਕੇ
ਉਹਨਾਂ ਨੂੰ ਰਿਹਾ ਕਰ ਦਿੰਦੇ ਆ, ਚਾਹੇ ਉਹ ਕੈਪਟਨ ਦਾ ਰਾਜ ਹੋਵੇ, ਚਾਹੇ ਬਾਦਲ ਦਾ ਰਾਜ ਹੋਵੇ, ਤੇ ਚਾਹੇ ਕਿਸੇ ਹੋਰ ਦਾ ਰਾਜ ਹੋਵੇ। ਸੋ ਅਸਲ ਵਿੱਚ ਭਾਰਤੀ ਸਟੇਟ ਨੇ ਸਿੱਖਾਂ ਦੇ ਖਿਲਾਫ ਇੱਕ ਜੰਗ ਵਿੱਢੀ ਹੋਈ। ਹੁਣ ਸਾਡੀ ਕੌਮ ਨੂੰ ਇਹ ਗੱਲਾਂ ਹੋਰ ਪਤਾ ਨਹੀਂ ਕਿਵੇਂ ਸਮਝ ਆਉਣਗੀਆਂ ਕਿ ਜਦੋਂ ਭਾਰਤੀ ਸਟੇਟ ਨੇ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ। ਉਹ ਸੰਵਿਧਾਨ ਦੇ ਵਿੱਚ ਹਿੰਦੂ ਲਿਖਣ, ਚਾਹੇ ਉਹ ਪੰਜਾਬ ਨੂੰ ਬੰਜਰ ਬਣਾਉਣ। ਪੰਜਾਬ ਦੀ ਧਰਤੀ ਹੈ ਜਿਹੜੀ, ਇੱਥੇ ਇੰਨੀਆਂ ਜਿਹੜੀਆਂ ਖਾਦਾਂ ਨੇ ਪਾ ਪਾ ਕੇ ਧਰਤੀ ਹੈ ਜਿਹੜੀ, ਉਹਨੂੰ ਜਿਹੜਾ ਨਸ਼ੇੜੀ ਜਿਵੇਂ ਬੰਦਾ ਹੁੰਦਾ ਨਸ਼ੇ ਤੇ ਲੱਗਿਆ ਹੋਇਆ ਉਵੇਂ ਕਰ ਦਿੱਤਾ ਗਿਆ। ਤੇ ਪੰਜਾਬ ਦੇ ਲੋਕਾਂ ਨੂੰ ਕੰਜਰਪੁਣੇ ਦੇ ਰਾਹ ਪਾਉਣ ਲਈ ਸਿੱਖਾਂ ਦਾ ਜਿਹੜਾ ਸੱਭਿਆਚਾਰ, ਸਿੱਖ ਸਿਵਲਾਈਜੇਸ਼ਨ, ਸਿੱਖਾਂ ਦਾ ਧਰਮ, ਸਿੱਖਾਂ ਦੀ ਬੋਲੀ, ਸਭ ਕੁਝ ਦਾ ਨਾਸ਼ ਮਾਰਿਆ ਜਾ ਰਿਹਾ। ਪੰਜਾਬ ਦੀ ਧਰਤੀ ਤੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ। ਉਹ ਸਾਰਾ ਕੁਝ ਜਿਹੜਾ ਕਿਸੇ ਕੌਮ ਦੀ ਨਸਲਕੁਸ਼ੀ ਲਈ ਕਰਨਾ ਹੁੰਦਾ, ਉਹ ਸਾਰਾ ਕੁਝ ਹੋ ਰਿਹਾ। ਸਿੱਖਾਂ ਦੇ ਗੁਰਧਾਮਾਂ ਉੱਤੇ ਹਮਲੇ, ਤੇ ਜਿੱਥੇ ਸਿੱਖ ਮਿਲਦਾ ਉਹਨੂੰ ਮਾਰ ਦਿਓ। ਨਵੰਬਰ 84 ਚ ਕੀ ਹੋਇਆ? ਇਹ ਸਾਰਾ ਕੁਝ ਦੇਖ ਕੇ ਵੀ ਸਾਡੀ ਕੌਮ ਪਤਾ ਨਹੀਂ ਕੀ ਭਾਲਦੀ ਫਿਰਦੀ ਹੈ, ਹਜੇ ਕਿਹੜੇ ਸਬੂਤ ਭਾਲਦੀ ਫਿਰਦੀ। ਖੈਰ, ਅੱਜ ਇੱਕ ਕਿਸੇ ਨੌਜਵਾਨ ਵੀਰ ਦੀ ਵੀਡੀਓ ਦੇਖਣ ਦਾ ਸਬੱਬ ਬਣਿਆ, ਜਿਹਦੇ ਵਿੱਚ ਉਹ ਆਹੀ ਦਰਦ ਜਿਹੜਾ ਅਸੀਂ ਲੈ ਕੇ ਪਿੱਟਦੇ ਆ, ਇਹੀ ਉਹ ਵਿਚਾਰਾ ਲੱਗਿਆ ਸੀ ਭਰਾ ਸਾਹਿਬ। ਉਹਦੇ ਕਿਉਂਕਿ ਅਮਰੀਕਾ ਕੈਨੇਡਾ ਵਿੱਚ ਬੈਠੇ ਸੱਜਣ ਦੇ ਸਾਧਨ, ਉਹਦੇ ਗਿਆਨ ਦੇ ਪ੍ਰਬੰਧ ਚ, ਉਹਦੀ ਸਾਰੀ ਗੱਲ ਚ ਸਾਡੇ ਨਾਲੋਂ ਤਾਂ ਜ਼ਿਆਦਾ ਹੀ ਹੋਏਗਾ। ਤਾਂ ਉਸ ਭਰਾ ਨੇ ਵੀ ਇਹੀ ਗੱਲ ਕੀਤੀ ਕਿ ਯੂਕਰੇਨ ਦਾ ਉਹ ਹਿੱਸਾ ਜਿੱਥੇ ਰਸ਼ੀਆ ਨੇ ਕਬਜ਼ਾ ਕਰ ਲਿਆ, ਤੇ ਉਹੀ ਸਾਰਾ ਕੁਝ ਚੱਲ ਰਿਹਾ ਜਿਵੇਂ ਆਪਣੇ ਪੰਜਾਬ ਤੇ ਹਮਲਾ ਹੋਇਆ। ਇਹ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਵੇਂ ਲੋਕਾਂ ਦਾ ਕਤਲੇਆਮ ਹੋਇਆ, ਉਵੇਂ ਰਸ਼ੀਅਨ ਆਰਮੀ ਨੇ ਯੂਕਰੇਨੀਅਨ ਲੋਕਾਂ ਦਾ ਘਾਣ ਕੀਤਾ। ਪਰ ਜਿੱਥੇ ਉਹਨਾਂ ਦਾ ਕਬਜ਼ਾ ਹੋ ਗਿਆ, ਹੁਣ ਉੱਥੇ ਉਹ ਵੋਟਾਂ ਜਿਹੀਆਂ ਪਵਾ ਕੇ ਉਹ ਚਾਹੁੰਦੇ ਆ ਵੀ ਅਸੀਂ ਇਹਦਾ ਲੋਕਾਂ 'ਚ ਭਰਮ ਪਾਈਏ ਕਿ ਦੇਖੋ ਜੀ, ਇਹ ਰਸ਼ੀਆ ਵਾਲੇ ਜਿਹੜੇ ਨੇ ਅਸਲੀ ਤਾਂ ਉਹ ਜਿਹੜੇ ਨੇ ਯੂਕਰੇਨ ਤੇ ਰਸ਼ੀਆ ਇੱਕ ਮਿਕ ਹੋ ਗਏ ਨੇ। ਇਹ ਤਾਂ ਬੜਾ ਸੋਹਣਾ ਸਿਸਟਮ ਬਣ ਗਿਆ। ਜੋ ਵੀ ਉਹ ਭਰਮ ਪਾਉਣ ਨੂੰ ਫਿਰਦੇ ਆ, ਉਹਦੇ ਬਾਰੇ ਉਸ ਨੌਜਵਾਨ ਵੀਰ ਨੇ ਆਪਦੀ ਇੰਟਰਵਿਊ ਦੇ ਵਿੱਚ ਦੱਸਿਆ ਕਿ ਕਿਸੇ ਵੀ ਯੂਕਰੇਨੀ ਨੂੰ ਕੋਈ ਇਸ ਗੱਲ ਦਾ ਦਿਲਚਸਪੀ ਨਹੀਂ ਹੈਗੀ ਕਿ ਜਿਹੜਾ ਰਸ਼ੀਆ ਵਾਲੇ ਵੋਟਾਂ ਪਵਾ ਕੇ ਇੱਥੇ ਯੂਕਰੇਨ ਦੇ ਉਸ ਹਿੱਸੇ ਦੇ ਵਿੱਚ ਕੋਈ ਬਣਾਉਣ ਨੂੰ ਫਿਰਦੇ ਆ ਸਿਸਟਮ। ਉਹਦਾ ਸਵਾਲ ਬੜਾ ਗੰਭੀਰ ਆ ਕਿ ਫਿਰ ਸਾਡੀ ਕੌਮ ਨੂੰ ਕੀ ਬਿਮਾਰੀ ਪਈ ਹੋਈ ਆ ਵੀ ਉਹ ਕਿਵੇਂ ਹੁਣ ਲਟਾ ਪੀਂਘ ਹੋਈ ਪਈ ਆ ਵੀ ਲਓ ਜੀ ਹੁਣ ਐਮਪੀ ਦੀਆਂ ਚੋਣਾਂ ਆ ਗਈਆਂ। ਸਵਾਲ ਉਸ ਵੀਰ ਦਾ ਇਹ ਹੈ ਕਿ ਕੀ ਐਮਪੀ ਦੀਆਂ ਚੋਣਾਂ ਲੰਘਣ ਸਾਰ ਆਪਣੀ ਕੌਮ ਦਾ ਕੋਈ ਫਾਇਦਾ ਹੋਊ ਜਾਂ ਹੁਣ ਤੱਕ ਕੋਈ ਫਾਇਦਾ ਹੋਇਆ? ਇਸ ਸਿਸਟਮ ਦੇ ਅਧੀਨ ਹੋਣ ਵਾਲੀਆਂ ਚੋਣਾਂ, ਮੈਂ ਇਹ ਗੱਲ ਪਹਿਲੀ ਵਾਰ ਨਹੀਂ ਕਹਿ ਰਿਹਾ, ਇਹ ਤੋਂ ਪਹਿਲਾਂ ਵੀ ਬੜੀ ਵਾਰ ਕਹੀ ਆ ਕਿ ਚਾਹੇ ਆਪਾਂ 13 ਦੇ 13 ਖਾਲਿਸਤਾਨੀ ਜਿਤਾ ਕੇ ਭੇਜ ਦੂ। ਮੈਂ ਅੱਗੇ ਵੀ ਕਈ ਵਾਰ ਇਹ ਗੱਲ ਆਖੀ, ਅੱਜ ਫੇਰ ਕਹਿੰਦੇ ਆ ਕਿ ਸਰਦਾਰ ਕਪੂਰ ਸਿੰਘ ਵਰਗਾ ਸੂਝਵਾਨ ਬੰਦਾ, ਉਹਦੇ ਜਿੰਨਾ ਦਲੇਰ ਬੰਦਾ, ਉਹਦੇ ਜਿੰਨਾ ਹਰ ਪੱਖ ਤੋਂ ਸਮਝਦਾਰ ਉਸ ਸ਼ਖਸ ਨੇ ਜਦੋਂ ਪੰਜਾਬੀ ਸੂਬਾ ਬਣਨਾ ਸੀ, ਉਦੋਂ ਅਕਾਲੀ ਦਲ ਦੇ ਐਮਪੀ ਵਜੋਂ ਪਾਰਲੀਮੈਂਟ ਦੇ ਵਿੱਚ ਠੋਕ ਵਜਾ ਕੇ ਆਪਦਾ ਪੱਖ ਰੱਖਿਆ। ਪਰ ਉਹ ਸਾਰੇ ਪਾਰਲੀਮੈਂਟ ਦੀ ਇੱਕੋ ਹੀ ਆਵਾਜ਼ ਸੀ ਵੀ ਚਾਹੇ 2 ਘੰਟੇ ਹੋਰ ਬੋਲੋ ਜੀ, ਕੋਈ ਚੱਕਰ ਨਹੀਂ, ਪਰ ਕਰਨੀ ਅਸੀਂ ਆਪਦੀ ਮਰਜ਼ੀ ਹੈ। ਜਿਸ ਮੁਲਕ ਦੇ ਇਸ ਸਿਸਟਮ ਦਾ ਇਹ ਆ ਕਿ ਚਾਹੇ ਸਿੱਖੋ ਘੱਟ ਬੋਲੋ, ਵੱਧ ਬੋਲੋ, 13 ਭੇਜ ਲਓ, 30 ਭੇਜ ਲਓ, ਤੁਹਾਡੀ ਸੁਣਨੀ ਹੋਈ ਨਹੀਂ। ਇਹ ਗੱਲ ਆਪਾਂ ਕਿਉਂ ਭੁੱਲ ਚੁੱਕੇ ਆ ਕਿ 1947 ਤੋਂ ਪਹਿਲਾਂ ਜਦੋਂ ਜਿਹੜੇ ਵਾਅਦੇ ਕੀਤੇ ਸੀ, ਜਦੋਂ ਬਾਅਦ ਵਿੱਚ ਚੇਤੇ ਕਰਾਏ, ਤਾਂ ਇਸ ਮੁਲਕ ਦੇ ਲੀਡਰਾਂ ਨੇ ਕਿਹਾ ਅਬ ਵਕਤ ਬਦਲ ਗਿਆ ਹੈ। ਜਿਹੜੇ ਵਾਅਦੇ 1947 ਤੋਂ ਪਹਿਲਾਂ ਕੀਤੇ ਸੀ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਮਰਜ਼ੀ ਤੋਂ ਬਗੈਰ ਕੋਈ ਕਾਨੂੰਨ ਹੀ ਨਹੀਂ ਪਾਸ ਹੋਊਗਾ ਜੀ, ਇਹ ਤਾਂ ਜੀ ਉੱਤਰੀ ਭਾਰਤ 'ਚ ਇੱਕ ਸਿੱਖਾਂ ਨੂੰ ਵੱਖਰਾ ਖਿੱਤਾ ਹੀ ਦੇ ਦੇਣਾ, ਇਹ ਸਾਰੀਆਂ ਗੱਲਾਂ ਤੋਂ ਜਦੋਂ ਉਹ ਮੁੱਕਰ ਗਏ ਤੇ ਉਦੋਂ ਬਾਅਦ ਉਲਟਾ ਉਹਨਾਂ ਨੇ ਸੰਵਿਧਾਨ ਵੀ ਤੁਹਾਡੇ ਦੇ ਧੱਕੇ ਨਾਲ ਥੋਪਿਆ।
ਉਦੋਂ ਬਾਅਦ ਵਿੱਚ ਆਪਣੀ ਕੌਮ ਨੂੰ ਬੰਜਰ ਤੇ ਕੰਜਰ ਬਣਾਉਣ ਲਈ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਾਡੇ ਸਿੱਖਾਂ ਦਾ ਕਤਲੇਆਮ ਹੋਇਆ ਤੇ ਹੁਣ ਤੱਕ ਚੱਲ ਰਿਹਾ ਟਾਰਗੇਟ ਕਿਲਿੰਗ ਕਿ ਜਿੱਥੇ ਮਿਲਦਾ ਸਿੱਖ ਮਾਰ ਦਿਓ, ਤੇ ਆਪਾਂ ਨੂੰ ਬੁਖਾਰ ਇਹ ਚੜਿਆ ਰਹਿੰਦਾ ਹੈਗਾ ਕਿ ਵੋਟਾਂ ਆ ਗਈਆਂ। 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਫੌਰਨ ਬਾਅਦ ਵੀ 1985 ਚ ਜਦੋਂ ਵੋਟਾਂ ਪਈਆਂ, ਆਪਾਂ ਨੂੰ ਕਿਸੇ ਨੂੰ ਅਕਾਲੀ ਦਲ ਨੂੰ ਜਿਤਾਉਣ ਦਾ ਚੜਿਆ ਹੋਇਆ ਸੀ, ਕਿਸੇ ਨੂੰ ਕਾਂਗਰਸ। ਉਦੋਂ ਵੀ ਕਾਂਗਰਸ ਵਰਗੀ ਬੁੱਚੜ ਜਮਾਤ ਵੋਟਾਂ ਲੈ ਗਈ, ਪਰ ਜਿਹੜੀ ਜਿੱਤੀ ਅਕਾਲੀ ਧਿਰ ਉਹਨੇ ਸਾਨੂੰ ਕੀ ਦੇਤਾ ਹੁਣ ਤੱਕ। ਪਹਿਲੇ ਅਕਾਲੀ ਹੋਣਗੇ ਪੰਥ ਦਰਦੀ, ਮੰਨ ਲੈਨੇ ਆ ਕਿ ਉਹਨਾਂ 'ਚ ਕੌਮ ਦਾ ਦਰਦ ਸੀ। ਹੁਣ ਤੱਕ ਵੀ ਕੋਈ ਚੰਗਾ ਬੰਦਾ ਕਿਸੇ ਵੀ ਥਾਂ ਤੇ ਹੋ ਸਕਦਾ, ਕਿਸੇ ਵੀ ਧਿਰ 'ਚ ਹੋ ਸਕਦਾ ਵੀ ਜਿਹਦੇ ਮਨ 'ਚ ਕੌਮ ਦਾ ਦਰਦ ਹੋ, ਪਰ ਉਹ ਦਰਦ ਸਾਡੇ ਕਿਸ ਲੇਖੇ ਆ ਜੀ, ਜੇਕਰ ਸਾਡਾ ਕੋਈ ਫਾਇਦਾ ਹੀ ਨਹੀਂ ਕਰ ਸਕਦਾ। ਆਪਾਂ ਨੂੰ ਹੋਰ ਕਿਵੇਂ ਅਕਲ ਆਊਗੀ ਵੀ ਇਸ ਸਿਸਟਮ ਦੇ ਵਿੱਚ ਐਮਪੀ ਛੱਡੋ, ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿ ਕੇ ਵੀ ਕੋਈ ਆਪਾਂ ਭਲਾ ਨਹੀਂ ਕਰ ਸਕਦੇ। ਪਰ ਆਪਾਂ ਨੂੰ ਹਰ ਵਾਰੀ ਇਹ ਬੁਖਾਰ ਚੜ੍ਹਦਾ ਤੇ ਆਪਾਂ ਕਹਿੰਦੇ ਆ ਕਿ ਐਤਕੀ ਜੇ ਫਲਾਣੇ ਨੂੰ ਜਿਤਾ ਦਈਏ, ਫਲਾਣੇ ਨੂੰ ਜਿਤਾ ਦਈਏ ਵਾਲੀ ਗੱਲ ਤਾਂ ਬਾਅਦ ਚ। ਇੱਥੇ ਜਦੋਂ ਭਾਰਤ ਵਿੱਚ ਚੋਣਾਂ ਹੁੰਦੀਆਂ ਨੇ ਉਦੋਂ ਇਹ ਕਹਿ ਕੇ ਕਿ ਮੇਰਾ ਏਜੰਡਾ ਆ ਜਾਂ ਮੇਰੇ ਆ ਗੁਣ ਨੇ, ਇਹ ਕਹਿ ਕੇ ਤਾਂ ਵੋਟ ਮਿਲਦੀ ਨਹੀਂ। ਇੱਥੇ ਤਾਂ ਦੂਜਿਆਂ ਦੇ ਝੱਗੇ ਪਾੜ ਕੇ ਦੂਜਿਆਂ ਨੂੰ ਭੈੜਾ ਬਣਾ ਕੇ ਹੀ ਵੋਟ ਮਿਲਦੀ ਹੈ। ਹੁਣ ਜਿਵੇਂ ਆ ਖਡੂਰ ਸਾਹਿਬ ਵਾਲੀ ਸੀਟ ਆ, ਇੱਥੇ ਬਾਦਲ ਦਲ ਵਾਲਿਆਂ ਨੂੰ ਪਹਿਲਾਂ ਤਾਂ ਕੋਈ ਚਲੋ ਲੋੜ ਹੀ ਨਹੀਂ ਸੀਗੀ ਬਈ, ਪਰ ਉਹਨਾਂ ਦਾ ਤਾਂ ਕੰਮ ਹੀ ਇਹ ਆ। ਬੀਬੀ ਖਾਲੜਾ ਦੇ ਖਿਲਾਫ ਵੀ ਉਮੀਦਵਾਰ ਖੜਾਏ ਸੀ। ਪਿਛਲੀ ਵਾਰ ਮਾਨ ਸਾਹਿਬ ਸੰਗਰੂਰ ਤੋਂ ਲੜੇ ਸੀ, ਉਦੋਂ ਵੀ ਉਹਨਾਂ ਨੇ ਪੰਗਾ ਲਿਆ ਸੀ, ਉਦੋਂ ਬੀਬੀ ਕਮਲਦੀਪ ਕੌਰ ਨੂੰ ਖੜਾ ਕਰਤਾ। ਜੇ ਸਿੱਖ ਇਸ ਸਿਸਟਮ ਦਾ ਹਿੱਸਾ ਬਣੇ ਹੋਏ ਨੇ ਤਾਂ ਹੀ ਇਹ ਗੱਲਾਂ ਵਾਪਰਦੀਆਂ ਨੇ, ਤੇ ਜੇ ਚੋਂ ਨਿਕਲੇ ਹੁਣ ਕੋਈ ਰਾਹ ਦੂਜਾ ਤੀਜਾ ਸੋਚਿਆ ਹੋਵੇ। ਹੁਣ ਆਪਾਂ ਬੁਲਟ ਜਦੋਂ ਵੀ ਇਹਦੀ ਗੱਲ ਆਉਂਦੀ ਆ ਵੀ ਤੁਸੀਂ ਬੈਲਟ ਦਾ ਰਾਹ ਯਾਰ ਆਪਣੇ ਲਈ ਮਾੜਾ ਜਾਂ ਇਹਨੂੰ ਛੱਡੋ, ਉਹਦੇ ਸਾਹਮਣੇ ਕਹਿੰਦੇ ਆ ਫਿਰ ਤੁਸੀਂ ਸਾਨੂੰ ਬੁਲਟ ਦੇ ਰਾਹ ਤੋਰੋਗੇ। ਬੁਲਟ ਅਤੇ ਬੈਲਟ ਦੇ ਗਧੀ ਗੇੜ 'ਚ ਆਪਾਂ ਇਹੋ ਜਿਹੇ ਫਸੇ ਹੋਏ ਆ, ਆਪਾਂ ਨੂੰ ਤੀਜਾ ਚੌਥਾ ਪੰਜਵਾਂ ਛੇਵਾਂ ਰਾਹ ਕੋਈ ਸੁੱਝਣ ਨਹੀਂ ਦਿੱਤਾ ਜਾ ਰਿਹਾ। ਹੁਣ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ। ਅਗਲਿਆਂ ਨੂੰ ਪਤਾ ਵੀ 1984 ਮੌਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸਰਦਾਰ ਕਰਮਜੀਤ ਸਿੰਘ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਇੱਕ ਵਾਰੀ ਇੱਕ ਲੇਖ ਲਿਖਿਆ ਸੀ, ਜਿਹਦੇ ਵਿੱਚ ਉਹਨਾਂ ਦਾ ਭਾਵ ਅਰਥ ਇਹ ਸੀ ਕਿ ਸੰਤ ਭਿੰਡਰਾਂ ਵਾਲਿਆਂ ਦੇ ਰਾਹੀਂ ਪੂਰੀ ਕੌਮ ਦਾ ਦਰਦ, ਪੂਰੀ ਕੌਮ ਦੀ ਮਨੋਦਸ਼ਾ ਜਾਂ ਪੀੜ ਜਿਹੜੀ ਸੀ ਉਹ ਝਲਕਦੀ ਹੁੰਦੀ ਸੀ। ਮਤਲਬ ਸੰਤ ਭਿੰਡਰਾਂ ਵਾਲੇ ਪੂਰੀ ਕੌਮ ਦੇ ਬਿੰਬ ਸੀ ਜਾਂ ਪ੍ਰਤੀਨਿਧ ਸੀ। ਤੇ ਉਸ ਮੌਕੇ ਇੰਡੀਅਨ ਸਟੇਟ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਟਾਰਗੇਟ ਕਰਕੇ ਅਸਲ ਵਿੱਚ ਪੂਰੀ ਕੌਮ ਨੂੰ ਟਾਰਗੇਟ ਕੀਤਾ ਸੀ ਕਿ ਅਸੀਂ ਤੁਹਾਡੀ ਸੁਣਦੇ। ਬੇਸ਼ੱਕ ਸੰਤ ਕਹਿੰਦੇ ਰਹੇ ਕਿ ਅਸੀਂ ਅਜੇ ਖਾਲਿਸਤਾਨ ਮੰਗਦੇ ਨਹੀਂ, ਜੇ ਦੇਣਗੇ ਤਾਂ ਇਨਕਾਰ ਕੋਈ ਨਹੀਂ, ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊ। ਉਹ ਕਹਿੰਦੇ ਚੱਕਰ ਹੀ ਕੋਈ ਨਹੀਂ, ਤੁਸੀਂ ਰੱਖੋ ਖਾਲਿਸਤਾਨ ਦੀ ਨੀਂਹ। ਅਗਲਿਆਂ ਨੇ ਕਰਤਾ ਹਮਲਾ। ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਇੰਦਰਾ ਕਾਂਡ ਵਾਲੇ ਸ਼ਹੀਦ ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਨੂੰ ਫਾਂਸੀ ਦਿੱਤੀ ਤਾਂ ਜਿਹੜੀ ਇਸ ਵੇਲੇ ਕੌਮ ਦੇ ਵਿੱਚ ਚੱਲ ਰਹੀ ਆ ਲਹਿਰ, ਇਹ ਹੋਰ ਵਧੂਗੀ। ਉਹ ਕਹਿੰਦੇ ਜੇ 5000 ਮਾਰਨੇ ਆ ਤਾਂ 15 ਮਾਰਨੇ ਪੈ ਜਾਣਗੇ, ਹੋਰ ਕਿੱਡੀ ਕੁ ਗੱਲ ਆ, ਦਿਓ ਫਾਂਸੀ, ਕੋਈ ਪਰਵਾਹ ਨਹੀਂ। 1992 ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੀ ਫਾਂਸੀ ਮੌਕੇ ਵੀ ਇੰਡੀਅਨ ਏਜੰਸੀ ਨੈਟਵਰਕ ਨੇ ਲਾਜ਼ਮੀ ਇਹ ਕਿਹਾ ਹੋਣਾ ਕਿ ਜਦੋਂ ਤੋਂ ਇਹ ਬਿਆੰਤੇ ਬੁੱਚੜ ਦਾ ਰਾਜ ਆਇਆ ਫਰਵਰੀ ਤੋਂ, ਉਦੋਂ ਤੋਂ ਭਾਈ ਸੁਖਦੇਵ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਹੋਰ ਬਹੁਤ ਵੱਡੀ ਪੱਧਰ ਤੇ ਖਾੜਕੂਆਂ ਦਾ ਕਤਲੇਆਮ ਹੋ ਰਿਹਾ। ਤੇ ਇਹ ਨਵੀਂ ਭਰਤੀ ਵਧੂਗੀ, ਹੋਰ ਲਹਿਰ ਨੂੰ ਬਲ ਮਿਲੂਗਾ ਤੇ ਫਾਂਸੀ ਨਾ ਦਿੱਤੀ ਜਾਵੇ। ਪਰ ਸਟੇਟ ਸਿਸਟਮ ਵਾਲੇ ਕਹਿੰਦੇ ਵੀ ਚੱਕਰ ਹੀ ਕੋਈ ਨਹੀਂ, ਜਿੱਥੇ ਹੋਰ ਮਾਰਨੇ ਆ ਤੇ ਉੱਥੇ 5-10 ਹਜ਼ਾਰ ਹੋਰ ਮਾਰ ਲਾਂਗੇ, ਫਾਂਸੀ ਲਾਜ਼ਮੀ ਚਾੜਾਂਗੇ। ਸੋ ਉਹਨਾਂ ਨੂੰ ਨਾ ਤਾਂ ਸਿੱਖਾਂ ਦੇ ਕਿਸੇ ਦਰਦ ਦਾ ਅਹਿਸਾਸ, ਨਾ ਉਹਨਾਂ ਨੂੰ ਸਿੱਖਾਂ ਦੀ ਕਿਸੇ ਸ਼ਖਸੀਅਤ ਦਾ ਫਿਕਰ, ਨਾ ਉਹਨਾਂ ਨੂੰ ਸਿੱਖ ਕੌਮ ਦਾ ਕੋਈ ਕਿਸੇ ਮਸਲੇ ਦਾ ਕੋਈ ਹੈਗਾ। ਉਹ ਤਾਂ ਸਿੱਖੀ ਅਤੇ ਸਿੱਖਾਂ ਨੂੰ ਦਰੜਨ ਦਾ ਦ੍ਰਿੜ ਨਿਸ਼ਚਾ ਕਰਕੇ ਅਗਲੇ ਆਪਦੇ ਏਜੰਡੇ ਤਹਿਤ ਅੱਗੇ ਵਧ ਰਹੇ। ਆ ਹੁਣ ਵੀ ਜਦੋਂ ਕਿ ਸਾਰੇ ਸੰਸਾਰ ਵਿੱਚ ਉਹਨਾਂ ਦਾ ਜਲੂਸ ਨਿਕਲਿਆ ਹੋਇਆ ਵਾ
कि तुहाडी काहदी डेमोक्रेसी आ, तुसीं पीसफुल ते बिल्कुल शांतमई तरीके नाल खालिस्तान दी गल जिहड़े कनेडा अमेरिका च बैठ के कर रहे ने, तुसीं तां उन्हां दे मगर पए होए हो। पंजाब विच तुसीं भारत विच लोकां दा की करदे होवोगे? उस मौके भी सारे दे सारे जिहड़े लीडर ने, मोदी हुणी, अमित शाह ते जयशंकर, सुण लो बयान उन्हां दे पिछले 5-4 दिनां दे बयान देख लो भी वो कित्थों बोलदे। उन्हां नूं इस इलैक्शन जितण तो बाद होर बुलंद हौसले होने आ, होर वध उन्हां दा घाण करन दे लई। और साडी कौम कहंदी है जी असीं भारत माता की जय। जिहड़ा ये सिस्टम आ इहनूं मजबूत करना, इहदे विच वड़ के कहंदे जी असीं कोई मल्लां मार लांगे, हुण तक तां मल्लां मारियां नहीं। ਆਪਾਂ पिछले प्रोग्रामां 'ਚ भी कहते रहे हैं, अज फिर उस गल नूं दुबारा कह रहे हैं भी जिन्ने पंजाब दे IAS IPS अफसर ने, इन्हां बारे सानूं मतां देण वाले ये कहंदे ने कि आपां आपदे बच्चों नूं पढ़ाओ जी, सिस्टम दा हिस्सा बनाओ। ਇੱਥੇ जून 84 ਦੇ ਸੰਬੰਧ 'ਚ ਅੰਮ੍ਰਿਤਸਰ 7-8 ਸਾਲ ਪਹਿਲਾਂ ਪ੍ਰੋਗਰਾਮ ਸੀ, ਉੱਥੇ ਵੀ ਕਿਸੇ ਸੱਜਣ ਨੇ ਇਸ ਤਰ੍ਹਾਂ ਦੇ ਵਿਚਾਰ ਪ੍ਰਗਟਾਏ। ਤੇ ਜਦੋਂ ਮੈਨੂੰ ਮੌਕਾ ਮਿਲਿਆ ਤਾਂ ਅਸੀਂ ਇਹ ਗੱਲ ਆਖੀ ਸੀ ਕਿ ਜੇ ਮੈਨੂੰ ਉਹਨਾਂ ਬੰਦਿਆਂ ਦੀ IAS IPS ਸਿੱਖਾਂ ਦੀ ਜਾਂ ਪੰਜਾਬੀਆਂ ਦੀ ਲਿਸਟ ਦੱਸ ਦਿਓ ਜਿਹੜੇ ਕਦੇ ਸਟੈਂਡ ਲੈ ਗਏ ਹੋਣ ਕਿ ਆਹ ਗੱਲ ਦੇ ਨਾਲ ਪੰਜਾਬ ਦਾ ਭਲਾ ਨਹੀਂ ਹੋਣਾ, ਪੰਜਾਬ ਲਈ ਮਾੜੀ ਆ ਜਾਂ ਸਿੱਖਾਂ ਲਈ ਮਾੜੀ ਆ, ਨਾ ਕਰੋ। ਕਦੇ ਇਹ ਆਕੜ ਨਹੀਂ ਸਕੇ, ਕਦੇ ਇਹ ਅੜ ਨਹੀਂ ਸਕੇ। ਉਲਟਾ ਇਹ ਹੈਗਾ ਕਿ ਆਪਣੇ ਤੇ ਸਗੋਂ ਤੇ ਕਲੰਕ ਲੱਗਦਾ ਕਿ ਕੁਲਦੀਪ ਸਿੰਘ ਬਰਾੜ ਸਿੱਖਾਂ ਦੇ ਘਰੇ ਹੀ ਜੰਮਿਆ ਸੀ, ਬੇਅੰਤ ਸਿੰਘ ਸਿੱਖਾਂ ਦਾ ਮੁੰਡਾ ਹੀ ਸੀ, ਆ ਜਿਹੜਾ KPS ਗੈਲਾ ਸਿੱਖਾਂ ਦੇ ਘਰੇ ਜੰਮਿਆ ਸੀ। ਸੋ ਇੰਡੀਅਨ ਸਟੇਟ ਸਿਸਟਮ ਸਿੱਖਾਂ ਦੇ ਘਰੇ ਜੰਮੇ ਬੰਦਿਆਂ ਦੇ ਰਾਹੀਂ ਸਿੱਖੀ ਦਾ ਘਾਣ ਕਰਵਾ ਰਿਹਾ। ਕਿੰਨੇ ਕੁ ਬੰਦੇ ਨੇਗੇ ਜਿਨ੍ਹਾਂ ਨੇ ਪੰਥ ਲਈ, ਪੰਜਾਬ ਲਈ ਸਟੈਂਡ ਲੈ ਲਿਆ ਹੋਵੇ? ਬਹੁਤ ਘੱਟ ਨੇ, ਕੋਈ ਵਿਰਲਾ ਹੀ ਆ। ਜਿਵੇਂ ਜਨਰਲ ਸਵੇਗ ਸਿੰਘ ਆ, ਫੌਜ ਦੀ ਨੌਕਰੀ ਕਰਦੇ ਸੀ, ਜਦੋਂ ਉਹਨਾਂ ਦਾ ਬੁਰਾ ਹੋਇਆ ਉਹ ਪੰਥ ਨਾਲ ਖੜ ਗਏ। ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਉਦੋਂ ਰਿਜ਼ਾਈਨ ਕਰਤਾ ਸੀ। ਇਵੇਂ ਹੀ ਹਰਿੰਦਰ ਸਿੰਘ ਖਾਲਸਾ ਨਾਰਵੇ, ਇਵੇਂ ਹੀ ਸਰਦਾਰ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਸਰਕਾਰੀ ਨੌਕਰੀ ਕਰਦੇ ਸੀ, ਇਹਨਾਂ ਨੇ ਆਪਦੀ ਪੰਥ ਨਾਲ ਨਿਭਾਤੀ। ਇਵੇਂ ਹੀ ਜਨਰਲ ਲਾਭ ਸਿੰਘ ਜਿਹੜੇ ਪਹਿਲੋਂ ਪੰਜਾਬ ਪੁਲਿਸ ਸਰਦੇਵ ਸਿੰਘ ਹੁੰਦੇ ਸੀ, ਸੁੱਖਾ ਸਿਪਾਹੀ ਕਹਿੰਦੇ ਸੀ ਲੋਕ। ਸੋ ਬਹੁਤ ਗਿਣਤੀ ਦੇ ਬੰਦੇ ਆ ਜਿਨ੍ਹਾਂ ਨੂੰ ਜਦੋਂ ਲਕੀਰ ਖਿੱਚਣ ਦੀ ਵਾਰੀ ਆਈ। ਮੈਂ ਇੱਥੇ ਥੋੜਾ ਜਿਹਾ ਇਤਿਹਾਸ ਵੱਲ ਨੂੰ ਲੈ ਕੇ ਜਾਣਾ, ਸਾਡੇ ਭਾਈਚਾਰੇ ਨੂੰ ਬੁਰਾ ਨਾ ਮਨਾਇਓ, ਗੱਲ ਨੂੰ ਸਮਝਿਓ। ਸਿੱਧਾ ਜਿਹਾ ਠਾਹ ਦੇਣੇ ਕਮੈਂਟ ਕਰਨ ਤੋਂ ਪਹਿਲਾਂ ਦਿਲ ਤੇ ਹੱਥ ਰੱਖ ਕੇ ਸੋਚੋ ਕਿ ਕਿਹਾ ਕੀ ਜਾ ਰਿਹਾ। ਮੁਗਲ ਦਰਬਾਰ ਦੇ ਵਿੱਚ ਜ਼ਕਰੀਆ ਖਾਨ ਦੇ ਵੇਲੇ ਭਾਈ ਸੁਬੇਗ ਸਿੰਘ ਮੁਲਾਜ਼ਮ ਸੀ, ਬੜੀ ਚੰਗੀ ਪੋਸਟ ਤੇ ਸੀ, ਪਰ ਉਹਨਾਂ ਨੇ ਆਪਦੀ ਜ਼ਮੀਰ ਨਹੀਂ ਸੀ ਵੇਚੀ। ਉਹਨਾਂ ਨੇ ਹਮੇਸ਼ਾ ਪੰਥ ਨੂੰ ਤਰਜੀਹ ਦਿੱਤੀ। ਇਹ ਉਹੀ ਭਾਈ ਸੁਬੇਗ ਸਿੰਘ ਆ ਜਿਹੜੇ ਜ਼ਕਰੀਆ ਖਾਨ ਵੇਲੇ ਨਵਾਬੀ ਦੀ ਖਿੱਲਤ ਲੈ ਕੇ ਉਸ ਮੌਕੇ ਜਿਹੜਾ ਸਿੱਖ ਮਿਸਲਾਂ ਦਾ ਦੌਰ ਸੀ, ਦਲ ਖਾਲਸਾ ਜਥੇਬੰਦੀ ਸੀ, ਦਲ ਖਾਲਸਾ ਕੋਲ ਪਹੁੰਚੇ। ਤੇ ਉਸ ਮੌਕੇ ਜਿਹੜੀ ਚਰਚਾ ਹੋਈ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਸਿੱਖਾਂ ਨੇ ਕਿਹਾ ਵੀ ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੇ ਹੰਨੇ ਲਾਏ, ਜੇ ਜੇ ਵਹਿ ਜ਼ਮੀਨ ਵੱਲ ਤਹਿ ਤਹਿ ਤਖਤ ਬਣਾਏ। ਵੀ ਪਾਤਸ਼ਾਹੀ ਛੋੜ ਕੇ ਮੈਂ ਲੈ ਹੈ ਨਵਾਬੀ, ਪਰਾ ਧੀਨ ਤਿਸ ਮਾਹੇ ਖਰਾਬੀ। ਵੀ ਸੁਬੇਗ ਸਿੰਘ ਜੀ ਅਸੀਂ ਨਵਾਬੀ ਕਿਉਂ ਲਈਏ, ਅਸੀਂ ਤਾਂ ਬਾਦਸ਼ਾਹ ਵਾਂ ਤੇ ਗੁਰੂ ਸਾਹਿਬ ਦੀ ਦਿੱਤੀ ਹੋਈ ਮੱਤ ਅਨੁਸਾਰ ਅਸੀਂ ਡਟੇ ਰਹੀਏ। ਪਰ ਭਾਈ ਸੁਬੇਗ ਸਿੰਘ ਨੇ ਆਪਦੇ ਤਰੀਕੇ ਨਾਲ ਦਲੀਲਾਂ ਦਿੱਤੀਆਂ, ਉਪਰੰਤ ਨਵਾਬੀ ਮਨਜ਼ੂਰ ਕੀਤੀ ਸਿੱਖਾਂ ਨੇ। ਨਵਾਬ ਕਪੂਰ ਸਿੰਘ ਵਾਲਾ ਇਤਿਹਾਸ ਤੋਂ ਆਪਣੇ ਸਾਰਿਆਂ ਦੇ ਚੇਤੇ ਆ। ਭਾਈ ਸੁਬੇਗ ਸਿੰਘ ਉਹ ਸੂਰਮੇ, ਉਹ ਦਿਆਨਤ ਦਾ ਉਹ ਗੁਰਸਿੱਖ ਨੇ ਜਿਹੜੇ ਜ਼ਕਰੀਆ ਖਾਨ ਦੇ ਮੁਗਲ ਦਰਬਾਰ ਦੇ ਉਸ ਟਾਈਮ ਮੁਲਾਜ਼ਮ ਸੀ। ਪਰ ਜਦੋਂ ਧਰਮ ਤੇ ਆ ਬਣੀ, ਉਹਨਾਂ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਤੇ ਸੁਬੇਗ ਸਿੰਘ ਦੋਨਾਂ ਨੂੰ ਚਰਖੜੀ ਤੇ ਚੜ੍ਹਿਆ ਗਿਆ। ਆਪਾਂ ਅਰਦਾਸ ਵਿੱਚ ਜ਼ਿਕਰ ਕਰਦੇ ਆ ਉਹਨਾਂ ਦਾ, ਅਰਦਾਸ ਵਿੱਚ ਜ਼ਿਕਰ ਕਰਦੇ ਆ ਉਹਨਾਂ ਦਾ, ਚਰਖੜੀਆਂ ਤੇ ਚੜੇ ਉਹ ਇਹੀ ਸੀਗੇ ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ। ਹੁਣ ਇਸ ਬਿਰਤੀ ਵਾਲੇ ਜੇ ਸਿੱਖ ਹੋਣ 1947 ਤੋਂ ਲੈ ਕੇ ਹੁਣ ਤੱਕ ਉਹ ਗਿਣਤੀ ਦੇ ਹੀ ਨੇ ਜਿਨ੍ਹਾਂ ਨੇ ਭਾਈ ਸੁਬੇਗ ਸਿੰਘ ਵਾਂਗ, ਜਾਣੀ ਕਿ ਜਿਵੇਂ ਉਹ ਮੁਗਲ ਦਰਬਾਰ ਦੇ ਮੁਲਾਜ਼ਮ ਸੀ, ਜੇ ਇਹ ਭਾਰਤੀ ਹਕੂਮਤ ਦੇ ਮੁਲਾਜ਼ਮ ਨੇ, ਹਿੰਦੂ ਦਰਬਾਰ ਕਹਿ ਲੈਂਦੇ ਆਪਾਂ, ਹਿੰਦੂ ਹਕੂਮਤ ਕਹਿ ਲੈਂਦੇ ਆ, ਇਹਦੇ ਜੇ ਉਹ ਮੁਲਾਜ਼ਮ ਹੋਣ ਤੇ ਜਦੋਂ ਕਦੇ ਪਰਖ ਦੀ ਘੜੀ ਆਈ ਹੋਵੇ ਪੰਥ ਵੱਲ ਭੁਗਤ ਗਏ ਹੋਣ, ਉਹ ਵਿਰਲੇ ਹੀ। ਹੁਣ ਵੀ ਜੇਕਰ ਆਪਾਂ ਚਲੋ ਥੋੜੀ ਜਿਹੀ ਗ੍ਰੇ ਏਰੀਆ ਦੇ ਲੈਂਦੇ ਆ, ਕਿਉਂਕਿ ਹਜੇ ਆਪਣੀ ਕੌਮ ਦਾ ਇਹ ਬੁਖਾਰ ਚੜਿਆ ਹੋਇਆ ਕਿ ਜੀ ਫਲਾਣੇ ਨੂੰ MP ਬਣਾਓ, ਫਲਾਣੇ ਨੂੰ MLA ਬਣਾਓ। ਜੇਕਰ ਤਾਂ MP ਬਣਨ ਤੋਂ ਬਾਅਦ ਸਾਡੀ ਕੌਮ ਇਹੋ ਜਿਹੇ ਬੰਦਿਆਂ ਨੂੰ MP ਬਣਾ ਬੈਠੇ
ਜਿਹੜੇ ਠੋਕ ਵਜਾ ਕੇ ਕਹਿਣ ਸਿੱਖੋ ਸਾਨੂੰ ਤੁਸੀਂ MP ਬਣਾਇਆ ਪਰ ਸਾਡੇ ਤੋਂ ਆਸ ਨਾ ਰੱਖਿਓ ਵੀ ਅਸੀਂ ਸਿੱਖੀ ਅਤੇ ਸਿੱਖਾਂ ਦੇ ਹੱਕਾਂ ਦੀ ਹਿੱਤਾਂ ਦੀ ਰਾਖੀ ਕੋਈ ਕਰ ਲਾਂਗੇ। ਬਿਲਕੁਲ ਨਹੀਂ ਕੋਈ ਰਾਖੀ ਰੁਖੀ ਕਰ ਸਕਦੇ। ਇਹ ਸਿਸਟਮ ਜਿਹੜਾ ਹੈਗਾ ਇਹਦੇ ਵਿੱਚ ਤਾਂ ਘਸਾਈ ਆ। ਇਹ ਪੁਲ ਬਣਾ ਲਓ, ਸੜਕਾਂ ਬਣਾ ਲਓ, ਗਲੀਆਂ ਨਾਲੀਆਂ ਪੱਕੀਆਂ ਕਰਾ ਲਓ, ਇਹੋ ਜਿਹੇ ਟਟਵੈਰ ਜਿੰਨੇ ਮਰਜ਼ੀ ਕਰਾ ਲਓ। ਇਹ ਤੁਹਾਨੂੰ MP ਨੂੰ ਹਰੇਕ ਨੂੰ ਪਤਾ ਨਹੀਂ 2 ਕਰੋੜ ਰੁਪਇਆ ਜਿਹੜਾ ਮਿਲਦਾ ਗ੍ਰਾਂਟ ਸਾਲ ਦੀ, ਉਹਦੇ ਚੋਂ ਅਸੀਂ ਤੁਹਾਡਾ ਕਰ ਦਿਆਂਗੇ MP ਹਲਕੇ 'ਚ। ਪਰ ਜੇ ਤੁਸੀਂ ਕਹੋ ਵੀ ਸਿੱਖਾਂ ਦੇ ਮਸਲੇ ਹੱਲ ਹੋ ਜਾਣਗੇ, ਇਸ ਮੁਲਕ ਨੇ ਤਾਂ ਅਹਿਦ ਕੀਤਾ ਹੋਇਆ ਅਸੀਂ ਉਸ ਮੁਲਕ ਦੇ ਉਸ ਸਿਸਟਮ ਦਾ ਹਿੱਸਾ ਹੈ। ਕੀ ਸਾਡੀ ਕੌਮ ਇਹੋ ਜਿਹੇ MP ਬਣਾਉਣ ਜੋਗੀ ਹੈਗੀ ਆ? ਇਹ ਤਾਂ ਗੱਲ ਹੀ ਬੜੀ ਵੱਖਰੀ ਆ ਜਿਹੜੇ MP ਵੰਡ ਤੋਂ ਬਗੈਰ ਸਿੱਖ ਕਹਿਣ ਕਿ ਸਾਨੂੰ ਕੋਈ ਲੋੜ ਨਹੀਂ, ਅਸੀਂ ਪੰਥ ਲਈ ਕੌਮ ਲਈ। ਔਰ ਜਿਹੜੇ ਹੈਗੇ ਵੀ ਨੇ ਇਹ ਜਿਹੜੇ ਕਹਿੰਦੇ ਨੇ ਕਿ ਯਾਰ ਅਸੀਂ ਤਾਂ ਇਸ ਸਿਸਟਮ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ, ਸਾਡੀ ਕੌਮ ਤਾਂ ਉਹਨਾਂ ਨੂੰ ਕਮਲੇ ਦੱਸਣ ਲੱਗੀ ਹੋਈ ਹੈ। ਅਖੇ ਜੀ ਬਾਈਕਾਟ ਕਰੀ ਫਿਰਦੇ, ਉਹਨੂੰ ਤਾਂ ਅਕਲ ਨਹੀਂ ਹੈਗੀ। ਹਾਂ ਉਹ ਵਧੀਆ ਨੇ ਜਿਹੜੇ ਉਸ ਸਿਸਟਮ ਦਾ ਹਿੱਸਾ ਬਣਦੇ ਨੇ ਤੇ ਆਪਾਂ ਨੂੰ ਬੇਵਕੂਫ ਬਣਾਉਂਦੇ ਆ ਕੌਮ ਨੂੰ। ਫਿਰ ਆਹ ਗੱਲ ਜਿਹੜੀ ਉਹ ਵੀਰ ਦੀ ਮੈਂ ਦੱਸ ਰਿਹਾ ਕਿ ਅੱਜ ਮੈਂ ਸੁਣੀ ਬਈ ਯੂਕਰੇਨ ਦੇ ਲੋਕ ਆ ਜਿਹੜੇ, ਉਹਨਾਂ ਨੂੰ ਕੋਈ ਮਤਲਬ ਨਹੀਂ, ਉਹਨਾਂ ਨੂੰ ਪਤਾ ਸਾਡੇ ਉੱਤੇ ਥੋਪਣ ਲਈ ਆਪਦੇ ਨੁਮਾਇੰਦੇ ਪੈਦਾ ਕੀਤੇ ਜਾ ਰਹੇ ਨੇ। ਜਿਵੇਂ ਵਿਭੀਸ਼ਣ ਪੈਦਾ ਕੀਤਾ ਸੀ, ਵਿਭੀਸ਼ਣ ਦੀ ਵੀ ਤਾਂ ਉਹ ਭੈਣ ਸੀ ਸਰੂਪਨਖਾ ਜਿਹਦੇ ਪਿੱਛੇ ਰਾਵਣ ਲੜਿਆ। ਰਾਜੇ ਰਾਮਚੰਦਰ ਨੇ ਰਾਜੇ ਰਾਵਣ ਨੂੰ ਹਰਾਇਆ, ਉੱਥੇ ਆਪਦਾ ਜਿਹੜਾ ਉਹਦਾ ਭਰਾ ਸੀ ਰਾਵਣ ਦਾ, ਉਹਨੂੰ ਉੱਥੇ ਗੱਦੀ ਤੇ ਬਿਠਾਤਾ ਵਿਭੀਸ਼ਣ। ਅੱਜ ਸਾਡੀ ਕੌਮ ਦੇ ਵਿੱਚੋਂ ਵੀ ਵਿਭੀਸ਼ਣ ਲੱਭ ਕੇ ਅਗਲੇ ਉੱਥੇ ਬਿਠਾ ਰਹੇ ਨੇ। ਤੇ ਉਹਨਾਂ ਸਾਡੇ ਭਰਾਵਾਂ ਦੀ ਜਿਹਨਾਂ ਦੀ ਮੈਂ ਆਹ ਗੱਲ ਦੱਸ ਰਿਹਾ, ਉਹਨਾਂ ਨੇ ਇਹ ਕਿਹਾ ਵੀ ਚੋਣਾਂ ਦਾ ਸਿਸਟਮ ਕੀ ਆ। ਭਾਰਤ ਦਾ ਇੱਕ ਅਫਸਰ ਹਰ ਜ਼ਿਲ੍ਹੇ 'ਚ ਬੈਠਾ, ਉਹ ਕਾਗਜ਼ਾਂ ਦੀ ਪੜਤਾਲ ਕਰਕੇ ਦੱਸੂਗਾ ਕਿ ਆਹ ਬੰਦਾ ਚੋਣ ਲੜ ਸਕਦਾ। ਉਸ ਤੋਂ ਬਾਅਦ ਵਿੱਚ ਉਹ ਜਦੋਂ ਚੋਣ ਲੜਨ ਦੇ ਕਹਿ ਦੂਗਾ ਵੀ ਆਹ ਲਾਇਕ ਨੇ, ਫਿਰ ਇੱਕ ਦੂਜੇ ਦਾ ਜਲੂਸ ਕੱਢੋ। ਹਰੇਕ ਸਿੱਖ, ਕਿਉਂਕਿ ਬਹੁਤੇ ਤਾਂ ਸਿੱਖ ਹੀ ਖੜਦੇ ਆ ਭਾਰਤ 'ਚ, ਪੰਜਾਬ 'ਚ, ਇੱਕ ਦੂਜੇ ਦਾ ਜਲੂਸ ਕੱਢੋ। ਫਿਰ ਮੀਡੀਆ ਦੇ ਵਿੱਚ ਜਿੰਨਾ ਇੱਥੋਂ ਦਾ ਮੀਡੀਆ ਉਹ ਭੈੜੀ ਤੋਂ ਭੈੜੀ, ਮਾੜੀ ਤੋਂ ਮਾੜੀ ਖਬਰ ਬਣਾ ਕੇ, ਤੁਸੀਂ ਦੇਖੋ ਕਿਵੇਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਖਬਰਾਂ ਲੱਭ ਕੇ ਕਿ ਅੱਜ ਬਿਰਸਾ ਸਿੰਘ ਬਲਟੋਹਾ ਨੇ ਆਹ ਕਹਿਤਾ, ਤੇ ਉਧਰੋਂ ਬਿਰਸਾ ਸਿੰਘ ਬਲਟੋਹਾ ਦੇ ਖਿਲਾਫ ਬੋਲਣ ਵਾਲਿਆਂ ਨੂੰ ਲੱਭ ਕੇ। ਮੈਂ ਬੜਾ ਇਸ ਗੱਲੋਂ ਹੈਰਾਨ ਪਰੇਸ਼ਾਨ ਆ ਕਿ ਸਾਡੀ ਕੌਮ ਆਪਦੇ ਸਿੱਖਾਂ ਦਾ ਇੱਕ ਦੂਜੇ ਦਾ ਜਲੂਸ ਕੱਢਣ ਨੂੰ ਬਹੁਤ ਚੰਗੀ ਗੱਲ ਮੰਨ ਰਹੀ ਹੈ। ਹੁਣ ਖੇਡ ਦੇਖੋ ਕਿਹੋ ਜਿਹੀ ਬਣੀ ਪਈ ਆ। ਇੱਥੇ ਭਾਈ ਅਮਰਤਪਾਲ ਸਿੰਘ, ਉਹ ਅਮਰਤਪਾਲ ਸਿੰਘ ਜਿਹੜਾ 1 ਸਾਲ ਪਹਿਲਾਂ ਸਾਡੀ ਕੌਮ ਦੇ ਲਈ, ਇੱਥੇ ਸਾਡੇ ਬਹੁਤ ਸਾਰੇ ਭਰਾਵਾਂ ਨੇ ਕਿਹਾ ਜੀ ਉਹਦਾ ਭਿੰਡਰਾਂ ਵਾਲਾ ਹੀ, ਹੱਦ ਭਿੰਡਰਾਂ ਵਾਲਾ ਹੀ ਹੈ। ਬੜੀ ਚਲੋ ਚੰਗੀ ਗੱਲ ਆ ਭਾਈ, ਜੇ ਕੋਈ ਸਿੱਖਾਂ ਦਾ ਮੁੰਡਾ ਭਿੰਡਰਾਂ ਵਾਲਾ ਬਣਦਾ ਸਾਨੂੰ ਤਾਂ ਵਧੀਆ, ਚੰਗੀ ਗੱਲ ਆ। ਪਰ ਗੱਲ ਸੋਚਣ ਵਾਲੀ ਇਹ ਆ, ਜਿੱਦਣ ਪਾਰਲੀਮੈਂਟ ਦੀਆਂ ਪੌੜੀਆਂ ਚੜੂ, ਜੇ ਜਿੱਤ ਜਾਵੇ ਭਰਾ ਸਾਡਾ ਅਮਰਤਪਾਲ ਸਿੰਘ, ਉਸ ਮੌਕੇ 2 ਤਰ੍ਹਾਂ ਦੇ ਵਿਚਾਰ ਹੋਣਗੇ। ਇੱਕ ਤਾਂ ਸਾਡੇ ਸਿੱਖ ਖੁਸ਼ ਬੜੇ ਹੋਣਗੇ ਵੀ ਬੱਲੇ ਭੇਜਤਾ ਨਾ, ਜਿਹਨੂੰ ਫੜ ਕੇ ਅੰਦਰ ਕੀਤਾ ਸੀਗਾ ਕੇਜਰੀਵਾਲ ਹੋਣਾ ਨੇ, ਆਮ ਆਦਮੀ ਪਾਰਟੀ ਹੋਣਾ ਨੇ, ਮੋਦੀ ਹੋਣਾ ਨੇ, ਇਸ ਮੁਲਕ ਦੇ ਸਿਸਟਮ ਨੇ ਕੀਤਾ ਸੀ ਨਾ ਅੰਦਰ ਅਮਰਤਪਾਲ ਸਿੰਘ ਨੂੰ, ਆਹ ਬਣਾ ਕੇ MP ਅੰਦਰ ਭੇਜਤਾ। ਇਹ ਖੁਸ਼ੀ ਦੀ ਗੱਲ ਹੋਏਗੀ ਤੇ ਸਾਡਾ ਭਾਈਚਾਰਾ ਇਹਦੇ ਤੇ ਤਸੱਲੀ ਮਹਿਸੂਸ ਕਰੂਗਾ, ਬੱਲੇ ਬੱਲੇ ਕਰੂ, ਆਪਦੀ ਪੈਂਟ ਥਾਪੜੂ, ਬੜੀ ਚੰਗੀ ਗੱਲ ਹੋ। ਤੇ ਇੰਡੀਅਨ ਸਟੇਟ ਸਿਸਟਮ ਦੀ ਕੀ ਵਿਆਖਿਆ ਹੋਊਗੀ ਵੀ ਭਿੰਡਰਾਂ ਵਾਲਾ 2 ਇਨ ਇੰਡੀਅਨ ਪਾਰਲੀਮੈਂਟ, ਇਹ ਜਿਹੜਾ ਤੁਹਾਡਾ ਭਿੰਡਰਾਂ ਵਾਲਾ ਸੀ, ਅਸੀਂ ਭਾਰਤੀ ਪਾਰਲੀਮੈਂਟ ਨੂੰ ਮੱਥਾ ਟਿਕਾਉਣਾ। ਸਮਝੋ ਗੱਲ ਨੂੰ। 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਸਭ ਤੋਂ ਜਿਹੜੀ ਪ੍ਰੋਮੀਨੈਂਟ ਸ਼ਖਸੀਅਤ ਓਵਰਗਰਾਊਂਡ ਫਰੰਟ ਤੇ ਸੀ, ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਸੀ। ਸੁਣ ਲਿਓ ਧੀਰਜ ਨਾਲ, ਠਰਮੇ ਨਾਲ। ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਹੁਤ ਉੱਭਰਿਆ ਨੂੰ, ਉਹਨਾਂ ਨੂੰ ਫੜ ਕੇ 84 ਦੇ ਵਿੱਚ ਉੱਥੋਂ ਜਦੋਂ ਨੇਪਾਲ ਦੇ ਬਾਰਡਰ ਤੋਂ ਲੈ ਆਏ, ਉਹਨਾਂ ਤੇ ਕੇਸ ਬਣਾ ਕੇ ਜੇਲ੍ਹ ਭੇਜਤਾ। 1986 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪੰਥਕ ਕਮੇਟੀ ਬਣੀ 26 ਜਨਵਰੀ 1986 ਨੂੰ। ਉਹਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ। ਖਾਲਸਾ ਪੰਥ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਤਾਂ ਨੀਂਹ ਰੱਖੀ ਗਈ ਬਚਨਾਂ ਤੋਂ ਪ੍ਰੇਰਨਾ ਲੈ ਕੇ ਖਾਲਿਸਤਾਨ ਦਾ ਐਲਾਨ ਕਰ ਰਹੀ ਹੈ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਕੀਲ ਨੇ ਉਹਨਾਂ ਨੂੰ ਕਿਹਾ ਹੋਣਾ ਵੀ ਦੇਖੋ ਸਰਦਾਰ ਜੀ, ਤੁਹਾਨੂੰ ਉਹਨਾਂ ਨੇ ਚੜਾ ਦੇਣਾ ਫਾਂਸੀ, ਮੇਰਾ ਵਕੀਲ ਹੋਣ ਦੇ ਨਾਤੇ ਤੁਹਾਨੂੰ ਬਚਾਉਣ ਦਾ ਫਰਜ਼ ਵਾ, ਤੇ ਮੈਂ ਜੇ ਕੋਈ ਗੱਲ ਕਹਾਂ ਤੁਸੀਂ ਮੇਰੀ ਮੰਨੋ, ਮੈਂ ਤੁਹਾਨੂੰ ਬਚਾਉਣਾ, ਤੁਹਾਡਾ ਫੈਸਲਾ ਸਿਆਸੀ ਹੋਣਾ ਜਦੋਂ ਵੀ ਹੋਣਾ। ਹੁਣ ਇੱਥੇ ਮੈਂ ਰੋਕ ਕੇ ਇੱਕ ਗੱਲ ਤੁਹਾਨੂੰ ਐਡਵੋਕੇਟ ਰਾਜਦੇਵ ਸਿੰਘ ਬਰਨਾਲਾ
ਜਿਹੜੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਨੇ ਉਹਨਾਂ ਦੀ ਇੰਟਰਵਿਊ ਸੁਣਨ ਦੀ ਬੇਨਤੀ ਕਰਦਾ, ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਸੁਣ ਲਿਓ। ਉਹਦੇ 'ਚ ਵੀ ਉਹ ਆਹੀ ਗੱਲ ਕਹਿ ਰਹੇ ਨੇ ਕਿ ਜਦੋਂ ਮੈਨੂੰ ਭਾਈ ਅਮਰਤਪਾਲ ਸਿੰਘ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਉਹਨਾਂ ਨੂੰ ਇਹੀ ਸਮਝਾਇਆ, ਵਕੀਲ ਆ ਨਾ ਅਗਲਾ, ਵਕੀਲ ਨੇ ਤਾਂ ਬਚਾਉਣ ਲਈ ਰਾਹ ਲੱਭਣਾ। ਕਹਿੰਦਾ ਮੈਂ ਆਖਿਆ ਵੀ ਤੁਹਾਨੂੰ ਤੁਸੀਂ ਜਿੰਨੀਆਂ ਮਰਜ਼ੀ ਆ ਕਰੀ ਚੱਲੋ ਅਦਾਲਤੀ ਚਾਰਾ ਜੋਈਆਂ, ਤੁਹਾਡੀ ਰਿਹਾਈ ਸੋਸ਼ਲ ਦੂਜੇ ਨੋਟ ਹੋਣੀ ਆ ਸਿਆਸੀ ਤੌਰ ਤੇ। ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ, ਇਲੈਕਸ਼ਨ ਲੜਨ ਤੋਂ ਬਾਅਦ ਬਣੇ ਹੋਏ ਮਾਹੌਲ ਦਾ ਤੁਹਾਨੂੰ ਲਾਹਾ ਮਿਲੂਗਾ ਤੇ ਲੋਕਾਂ ਦੀ ਰਾਏ ਤੁਹਾਡੇ ਹੱਕ 'ਚ ਆ, ਪੰਥ ਤੁਹਾਡੇ ਹੱਕ 'ਚ ਆ। ਤੁਹਾਨੂੰ ਇਲੈਕਸ਼ਨ ਲੜਨ ਤੋਂ ਬਾਅਦ, ਤੁਹਾਨੂੰ ਜਿੱਤਣ ਤੋਂ ਬਾਅਦ ਵੋਟਾਂ ਪਈਆਂ ਹੋਣ ਕਰਕੇ ਤੁਹਾਡੇ ਹੱਕ 'ਚ ਇਹ ਫਿਰ, ਕਿਉਂਕਿ ਦੂਜੀਆਂ ਧਿਰਾਂ ਨੂੰ ਮੁਲਕ ਦੇ ਸਿਸਟਮ ਨੂੰ ਔਖਾ ਹੋ ਜੂ ਤੁਹਾਨੂੰ ਰੱਖਣਾ ਅੰਦਰ। ਇਸ ਤਰੀਕੇ ਦੀਆਂ ਦਲੀਲਾਂ ਦੇ ਕੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਬਰਨਾਲਾ ਸਾਹਿਬ, ਬਰਨਾਲੇ ਤੋਂ ਉਹਨਾਂ ਨੂੰ ਬਰਨਾਲਾ ਵੀ ਕਹਿ ਦਿੰਦੇ ਆ ਲੋਕ, ਔਰ ਇਹ ਗੱਲ ਵੀ ਕੋਈ ਲੁਕੀ ਛਿਪੀ ਨਹੀਂ, ਉਹ ਆਪ ਵੀ ਮੰਨਦੇ ਆ ਵੀ ਇੱਕ ਟਾਈਮ ਦੇ ਉੱਤੇ ਉਹ ਕੁਝ ਅਰਸਾ ਪਹਿਲਾਂ ਰਾਸ਼ਟਰੀ ਸਿੱਖ ਸੰਗਤ ਜਾਂ RSS ਦੇ ਵਿੱਚ ਚਲੇ ਗਏ ਸੀ। ਉਹ ਸਿੱਖ ਜਿੰਨਾ ਵੀ ਮਰਜ਼ੀ ਸਿਆਣਾ, ਸਮਝਦਾਰ, ਬਹੁਤ ਹੀ ਬਲਵਾਨ, ਉੱਚੇ ਸੁੱਚੇ ਕੱਦ ਕਰਦਾਰ ਵਾਲਾ ਹੋਵੇ, ਜਿਹੜਾ ਅੱਜ ਤੋਂ ਕੁਝ ਅਰਸਾ ਪਹਿਲਾਂ ਆਪਣੀ ਕੌਮ 'ਚ RSS ਦਾ ਪਤਾ ਨਹੀਂ ਸੀ, ਉਦੋਂ ਜੇ ਕੋਈ RSS ਤੇ ਰਲ ਜਾਵੇ ਹੋਰ ਗੱਲ ਆ। ਪਰ ਜਿਹੜਾ ਹੁਣ ਦੇ ਸਮੇਂ 'ਚ ਆ ਸੋਸ਼ਲ ਮੀਡੀਆ ਦਾ ਪੂਰਾ ਜ਼ੋਰ ਸੀ, ਅਸੀਂ ਖੁਦ ਉਹਨਾਂ ਦੇ ਖਿਲਾਫ ਪ੍ਰੋਗਰਾਮ ਕੀਤੇ, ਪੋਸਟਾਂ ਪਾਈਆਂ, ਪਰ ਉਹ ਸਾਲ ਡੇਢ ਸਾਲ ਮੇਰੇ ਖਿਆਲ 'ਚ 7-8 ਮਹੀਨੇ ਤਾਂ ਘੱਟੋ ਘੱਟ ਹੀ, ਮੈਨੂੰ ਐਗਜ਼ੈਕਟ ਯਾਦ ਨਹੀਂ, ਪਰ ਇਉਂ ਨਹੀਂ ਹੈਗੀ ਉਹ ਗੱਲ। ਬਿਲਕੁਲ ਉਹ ਗਲਤ ਕਹਿ ਰਹੇ ਨੇ ਕਿ ਮੈਂ ਤਾਂ ਅਗਲੇ ਦਿਨ ਹੀ ਨਾ, ਉਹਨਾਂ ਨੇ ਲੰਮਾ ਅਰਸਾ ਕੁਝ ਮਹੀਨੇ RSS ਵਿੱਚ ਲਾਏ। ਉਸ ਤੋਂ ਬਾਅਦ 'ਚ ਉਹਦੀ ਖਬਰ ਆ ਗਈ ਕਿ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੀ ਮੈਂ ਹੁਣ RSS ਛੱਡਤੀ। ਸਾਡਾ ਉਸ ਇਲਾਕੇ 'ਚ, ਮੇਰਾ ਪਿੰਡ ਘੁਮਾਣ ਆ ਲੁਧਿਆਣੇ ਜ਼ਿਲ੍ਹੇ 'ਚ, ਤੇ ਮਹਿਲ ਕਲਾਂ, ਰੈਕੋਟ, ਬਰਨਾਲਾ ਸਾਡਾ ਲੋਕਲ ਜਿਹਾ ਇਲਾਕਾ, ਤੇ ਸਾਡਾ ਯਾਰੀ ਦੋਸਤੀ ਬੜੀ ਚੰਗੀ ਆ। ਗੁਰਸੇਵਕ ਸਿੰਘ ਧੌਲਾ, ਬਘੇਲ ਸਿੰਘ ਢਾਲੀਵਾਲ ਤੇ ਜਗਸੀਰ ਸਿੰਘ ਸੰਧੂ, ਉਹ ਸਾਰਾ ਪੱਤਰਕਾਰ ਭਾਈਚਾਰਾ, ਲਿਖਣ ਬੋਲਣ ਵਾਲੇ ਸਰਗਰਮ ਬੰਦੇ, ਅਸੀਂ ਸਾਰਿਆਂ ਨੇ ਇਕਜੁੱਟ ਇੱਕ ਮੁੱਠ ਹੋ ਕੇ ਉਦੋਂ ਪੋਸਟਾਂ ਲਿਖੀਆਂ ਸੀ, ਔਰ ਸੱਚੀਆਂ ਲਿਖੀਆਂ ਸੀ। ਅੱਜ ਵੀ ਖੜੇ ਉਸ ਗੱਲ ਤੇ ਕਿ ਭਾਈ ਰਾਜਦੇਵ ਸਿੰਘ ਖਾਲਸਾ ਕਹਿ ਜ਼ਰੂਰ ਰਹੇ ਨੇ ਕਿ ਜੀ ਆਪਾਂ ਹੁਣ RSS ਛੱਡਤੀ, ਪਰ ਇਹ ਛੱਡ ਕੇ ਨਹੀਂ ਆਏ, ਇਹ ਤਾਂ ਏਜੰਡੇ ਤਹਿਤ ਆਏ ਨੇ। ਅਸੀਂ ਉਦੋਂ ਕਿਹਾ ਸੀ, ਤੇ ਅੱਜ ਵੀ ਕਿਸੇ ਨੂੰ ਬੁਰਾ ਲੱਗੇ, ਕਿਸੇ ਨੂੰ ਚੰਗਾ ਲੱਗੇ, ਅੱਜ ਵੀ ਮੇਰੇ ਮਨ 'ਚ ਇਹ ਗੱਲ ਹੈਗੀ ਹੈ। ਕਿਉਂਕਿ ਗਾਹਾਂ ਦੀ ਗਾਹਾਂ ਗੱਲਾਂ ਸਾਰੀਆਂ ਸਾਹਮਣੇ ਸਪਸ਼ਟ ਹੋ ਜਾਣੀਆਂ। ਅੱਜ ਜਿਹਨੂੰ ਮਾੜਾ ਲੱਗਦੀਆਂ ਗੱਲਾਂ, ਜਿਨ੍ਹਾਂ ਨੂੰ ਮਾੜਾ ਚੰਗਾ ਸਮਝਣ ਦੀ ਨਹੀਂ ਹੈਗੀ ਬਿਰਤੀ, ਉਹਨਾਂ ਨੂੰ ਰੱਬ ਸਮੱਤ ਬਖਸ਼ੇ। ਉਹਨਾਂ ਨੇ ਆਪ ਆਪਦੀ ਇੰਟਰਵਿਊ 'ਚ ਕਿਹਾ ਕਿ ਹਾਂ ਜੀ ਮੈਂ RSS ਨਾਲ ਕੁਛ ਟਾਈਮ ਗਿਆ ਸੀ, ਤੇ ਉਹ ਤਾਂ ਆਪਾਂ ਜੇ ਕੋਈ, ਤੇ ਮੇਰੇ ਬਾਰੇ ਤੁਹਾਨੂੰ ਪਤਾ ਲੱਗ ਜਾਏ ਵੀ ਘੁਮਾਣ ਦੇ RSS ਨਾਲ ਸੰਬੰਧ ਨੇ, ਤੇ ਮੇਰਾ ਤਾਂ ਕੱਢਾਂਗੇ ਜਲੂਸ। ਤੇ ਰਾਜਦੇਵ ਸਿੰਘ ਖਾਲਸਾ ਨੂੰ 7 ਖੂਨ ਮਾਫ ਕੀਤੇ ਆ ਕੌਮ ਨੇ। ਚਲੋ, ਰਾਜਦੇਵ ਸਿੰਘ ਖਾਲਸਾ ਕਹਿੰਦਾ ਕਿ ਮੈਂ ਅਮਰਤਪਾਲ ਸਿੰਘ ਖਾਲਸਾ ਨੂੰ ਸਮਝਾਇਆ ਕਿ ਜੀ ਆਪਾਂ ਚੋਣਾਂ ਲੜੀਏ, ਤੇ ਏਦਾਂ, ਤੇ ਫਿਰ ਉਹ ਮੰਨ ਗਏ, ਤੇ ਫਿਰ ਮੈਂ ਬਾਹਰ ਆ ਕੇ ਸਟੇਟਮੈਂਟ ਦੇਤੀ। ਉਸ ਤੋਂ ਬਾਅਦ 'ਚ ਉਹ ਕਹਿੰਦੇ ਜੀ ਉਹਦਾ ਪਰਿਵਾਰ ਵੀ ਨਹੀਂ ਸੀ ਮੰਨਦਾ, ਤੁਸੀਂ ਕਿਵੇਂ? ਉਹ ਕਹਿੰਦਾ ਜੀ ਪਰਿਵਾਰ ਦਾ ਥੋੜੀ ਮਸਲਾ, ਪਰਿਵਾਰ ਨੇ ਬਾਅਦ 'ਚ ਜਾ ਕੇ ਆਪਦੀ ਤਸੱਲੀ ਕਰ ਲਈ, ਤੇ ਮੈਂ ਇਲੈਕਸ਼ਨ ਜਿਹੜੀ ਹੈਗੀ ਆ ਉਹ ਲੜਨ ਦੇ ਲਈ ਉਹਨਾਂ ਨੂੰ ਤਿਆਰ ਕੀਤਾ। ਇਵੇਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਉਸ ਮੌਕੇ ਵਕੀਲਾਂ ਨੇ ਤਿਆਰ ਕੀਤਾ। ਹੁਣ ਸੋਚੋ, ਇੱਕ ਪਾਸੇ ਤਾਂ ਸੰਤ ਭਿੰਡਰਾਂ ਵਾਲਿਆਂ ਦੀ ਧਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰਦੀ ਆ। ਉਦੋਂ ਥੋੜੇ ਦਿਨਾਂ ਬਾਅਦੋਂ ਹੀ ਮਈ ਮਹੀਨੇ ਦੇ ਵਿੱਚ ਰਾਜ ਸਭਾ ਦੇ ਕਾਗਜ਼ ਮਾਨ ਸਾਹਿਬ ਦੇ ਵੱਲੋਂ ਭਰੇ ਜਾਣ ਦੀ ਖਬਰ ਆ ਗਈ। ਹੁਣ ਉਹਦੇ 'ਚ ਲਿਖਿਆ ਕੀ ਹੋਣਾ ਵੀ ਮੈਂ ਤਾਂ ਭਾਰਤੀ ਸੰਵਿਧਾਨ ਨੂੰ ਮੰਨਦਾ, ਕਿਉਂਕਿ ਜਿਹੜਾ ਵਕੀਲ ਆ ਉਹਨਾਂ ਦਾ, ਉਹਨੇ ਤਾਂ ਅਦਾਲਤ ਵਿੱਚ ਇਹ ਕਾਗਜ਼ ਲਾਉਣੇ ਆ ਕਿ ਜੀ ਆਹ ਦੇਖੋ, ਮੇਰਾ ਜਿਹੜਾ ਕਲਾਇੰਟ ਆ, ਜਿਹਨੂੰ ਤੁਸੀਂ ਕਹਿੰਦੇ ਹੋ ਇਹ ਦੇਸ਼ ਦਾ ਦੁਸ਼ਮਣ ਆ, ਇਹ ਤਾਂ ਬੜਾ ਚੰਗਾ ਗੁੱਡਮੈਨ ਦੀ ਲਾਲਟਣ ਆ, ਦੇਖੋ ਇਹਨੇ ਤਾਂ ਰਾਜ ਸਭਾ ਦੀ ਇਲੈਕਸ਼ਨ ਲੜੀ ਆ। ਹੁਣ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਚੋਣ ਹੁੰਦੀ ਆ, ਉਹ ਉਸ ਮੌਕੇ ਪੰਜਾਬ ਦੇ ਜਿਹੜੇ MLA ਆ, ਉਹਨਾਂ ਦੀ ਵੋਟ ਪੈਣ ਦੇ ਨਾਲ ਰਾਜ ਸਭਾ ਦਾ ਮੈਂਬਰ ਬਣੀ ਨਾ। ਪਰ ਉਸ ਮੌਕੇ ਤਾਂ ਬਰਨਾਲਾ ਅਕਾਲੀ ਦਲ ਜਿਹੜਾ ਸੀ, ਲੌਂਗੋਵਾਲ ਨੂੰ ਮਾਰ ਕੇ, ਲੌਂਗੋਵਾਲ ਵਾਲੀ ਧਿਰ ਤਾਂ ਉਹ ਸੀ, ਜਿਹੜੀ ਬਰਨਾਲੇ ਵਾਲੀ ਆ, ਉਹ ਕਦੋਂ ਮਾਨ ਸਾਹਿਬ ਨੂੰ ਵੋਟਾਂ ਪਾ ਸਕਦੇ ਸੀ? ਨਹੀਂ ਪਾਉਣੀਆਂ ਸੀ ਉਹਨਾਂ ਨੇ, ਕਿਉਂਕਿ ਮਾਨ ਸਾਹਿਬ ਤਾਂ ਉਦੋਂ ਸੰਯੁਕਤ ਅਕਾਲੀ ਦਲ, ਬਾਬਾ ਜੋਗਿੰਦਰ ਸਿੰਘ ਵਾਲਾ ਅਕਾਲੀ ਦਲ, ਜਾਣੀ ਕਿ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਦੇ ਨਾਇਕ ਸੀ, ਉਹਨਾਂ ਨੇ ਤਾਂ ਹਾਰਨਾ ਹੀ ਸੀ। ਪਰ ਜਿਹੜਾ ਵਕੀਲ ਆ ਉਹ ਕਹਿੰਦਾ ਤੁਸੀਂ ਹਾਰ ਨੂਰ ਵਾਲੀ ਗੱਲ ਨਹੀਂ, ਇਸਦਾ ਕਾਗਜ਼ ਬਣਾਉਣੇ ਆ ਇੱਕ ਵਾਰੀ ਵੀ ਇਹ ਰਾਜ ਸਭਾ ਦੀ ਚੋਣ ਲੜੇ ਸੀ। ਸੋ ਉਸ ਮੌਕੇ ਸਾਡੀ ਕੌਮ ਦੇ ਉਹਨਾਂ ਸਿੱਖਾਂ ਨੂੰ ਕਿੰਨਾ ਦੁੱਖ ਲੱਗਿਆ ਹੋਣਾ, ਜਿਨ੍ਹਾਂ ਨੂੰ ਲੱਗਿਆ ਹੋਣਾ ਕਿ ਮਾਨ ਸਾਹਿਬ ਤਾਂ ਸਾਡੇ ਲਈ ਸਭ ਤੋਂ ਸੁਪਰ ਹੀਰੋ ਨੇ, ਤੇ ਉਹ ਰਾਜ ਸਭਾ ਦੇ ਕਾਗਜ਼ ਭਰ ਰਹੇ ਆ। ਚਲੋ, ਪਰ ਵਕੀਲਾਂ ਨੇ ਬਚਾਉਣਾ ਸੀ, ਉਹਨਾਂ ਨੇ ਕਿਹਾ ਠੀਕ ਆ। ਜਿਵੇਂ ਹੁਣ
ਅਮਰਤਪਾਲ ਸਿੰਘ ਵਾਲੇ ਮਾਮਲੇ 'ਚ ਵਕੀਲ ਜੋ ਕਹਿ ਰਹੇ ਨੇ ਠੀਕ ਨੇ, ਤੇ ਸਾਡੀ ਸਾਰੀ ਕੌਮ ਕਹਿੰਦੀ ਆ ਤੁਸੀਂ ਤਾਂ ਫਿਰ ਇਹ ਚਾਹੁੰਦੇ ਹੋ ਵੀ ਅਮਰਤਪਾਲ ਸਿੰਘ ਅੰਦਰ ਬੈਠਾ ਰਹੇ। ਉਸ ਮੌਕੇ ਵੀ ਇਹ ਕਿਹਾ ਹੋਣਾ ਵੀ ਤੁਸੀਂ ਤਾਂ ਇਹੀ ਕਹਿੰਦੇ ਹੋ ਕਿ ਮਾਨ ਸਾਹਿਬ ਬਾਹਰ ਹੀ ਨਾ ਨਿਕਲਣ। ਚਲੋ ਥੋੜਾ ਟਾਈਮ ਲੰਘਿਆ, ਉਸ ਤੋਂ ਬਾਅਦ 'ਚ ਸਾਲ 2 ਸਾਲ ਬਾਅਦ 1999 ਦੇ ਵਿੱਚ ਭਾਈ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਜਨਵਰੀ 1999 ਦੇ ਵਿੱਚ ਫਾਂਸੀ ਦੇਤੀ। ਇੰਦਰਾ ਕਾਂਡ ਜਿਹੜਾ ਮੁਕੰਮਲ ਤੌਰ ਤੇ ਖਤਮ ਹੋ ਗਿਆ। ਫਰਵਰੀ 1999 ਲੰਘ ਗਿਆ, ਮਾਰਚ 1999 ਲੰਘ ਗਿਆ, ਅਪ੍ਰੈਲ 1999 ਚ ਖਬਰ ਆ ਗਈ ਕਿ ਅਤਿੰਦਰਪਾਲ ਸਿੰਘ ਮਾਨ ਸਾਹਿਬ, ਪ੍ਰੋਫੈਸਰ ਜਗਮੋਹਨ ਸਿੰਘ ਟੋਨੀ ਤੇ ਪ੍ਰੋਫੈਸਰ ਦਲੀਪ ਸਿੰਘ ਇਹ ਬੰਬੇ ਦੇ ਸੀ ਵੀ ਇਹਨਾਂ ਸਾਰਿਆਂ ਦੇ ਉੱਤੇ ਇੰਦਰਾ ਕਾਂਡ ਦੀ ਇੱਕ ਸਾਜ਼ਿਸ਼ ਦਾ ਕੇਸ ਬਣਾ ਦਿੱਤਾ ਗਿਆ। ਤੇ ਸਾਡੀ ਕੌਮ ਹੱਥਾਂ ਪੈਰਾਂ 'ਚ ਆ ਗਈ ਵੀ ਪਹਿਲਾਂ ਆਪਾਂ ਸਤਵੰਤ ਸਿੰਘ ਤੇ ਕੇਹਰ ਸਿੰਘ ਨੂੰ ਫਾਂਸੀ ਚੜ੍ਹਦਾ ਦੇਖਿਆ, ਹੁਣ ਇਹਨਾਂ ਨੂੰ ਫਾਂਸੀ ਚਾੜ ਦੇਣਾ, ਨਹੀਂ ਤਾਂ ਛੇਤੀ ਤੋਂ ਛੇਤੀ ਇਹਨਾਂ ਨੂੰ ਇਲੈਕਸ਼ਨ ਲੜਾ ਕੇ ਬਾਹਰ ਕੱਢੋ। ਸੋ ਜਦੋਂ 1999 ਚ ਇਲੈਕਸ਼ਨਾਂ ਹੋਈਆਂ ਉਦੋਂ ਕਿਸੇ ਨੇ ਨਹੀਂ ਸੁਣੀ ਵੀ ਆਪਾਂ ਤਾਂ ਖਾਲਿਸਤਾਨ ਮੰਗਦੇ ਆ ਤੇ ਆਪਾਂ ਇਸ ਸਿਸਟਮ ਤੋਂ ਕੀ ਲੈਣਾ। ਸਿਸਟਮ ਵਾਲਿਆਂ ਨੇ ਤਾੜੀਆਂ ਮਾਰ ਕੇ ਹੱਸੇ ਹੋਣੇ ਨੇ ਬਈ ਲੈ ਲਓ ਸਵਾਦ। ਆਈ ਸੀ ਨਾ ਜਿਹੜੇ ਖਾਲਿਸਤਾਨ ਭਾਲਦੇ ਸੀ, ਆ ਭੱਜੇ ਫਿਰਦੇ ਆ, ਕਾਗਜ਼ ਭਰਦੇ ਫਿਰਦੇ ਆ ਸਾਰੇ। ਸੋ ਜਿੱਦਣ 1999 ਦੇ ਚ ਇਲੈਕਸ਼ਨਾਂ ਹੋਈਆਂ, ਮਾਨ ਸਾਹਿਬ ਤੇ ਉਹ ਸਾਰੇ ਜਿੱਤੇ, ਉਸ ਮੌਕੇ ਜਿਹੜੀ ਸੱਚੀ ਸੁੱਚੀ ਪੰਥਕ ਸੋਚ ਹੋਣੀ ਆ ਉਹਦੇ ਤਾਂ ਸਿਰ 'ਚ ਸਵਾਹ ਪੈਂਦੀ ਹੋਣੀ ਆ। ਕੀ ਸੁਣ ਕੇ, ਕੀ ਪੜ੍ਹ ਕੇ। ਰਾਜੀਵ ਗਾਂਧੀ ਜਦੋਂ ਬਤੌਰ ਪ੍ਰਧਾਨ ਮੰਤਰੀ ਭਾਰਤੀ ਪਾਰਲੀਮੈਂਟ ਦੇ ਵਿੱਚੋਂ ਵਿਦਾਇਗੀ ਲੈਂਦਾ ਤੇ ਬੀਪੀ ਸਿੰਘ ਵਾਲੀ ਸਰਕਾਰ ਬਣਦੀ ਹੈ, ਉਹਦੇ ਵਿਚਾਰ, ਉਹਦੇ ਬਿਆਨ ਪੜ੍ਹ ਲਓ। ਉੱਥੇ ਉਹਨੇ ਕਿਹਾ ਵੀ ਸਾਡੇ ਉੱਤੇ ਇਹ ਦੋਸ਼ ਲੱਗਦਾ ਕਿ ਕਾਂਗਰਸ ਨੇ, ਇੰਦਰਾ ਗਾਂਧੀ ਨੇ, ਗਾਂਧੀ ਪਰਿਵਾਰ ਨੇ ਇਹੋ ਜਿਹਾ 84 ਚ ਕੀਤਾ ਵੀ ਸਿੱਖ ਕੌਮ ਜਿਹੜੀ ਪੰਜਾਬ ਜਿਹੜਾ ਸੀ ਉਹ ਖਾਲਿਸਤਾਨ ਦੇ ਰਾਹ ਤੋਰਤਾ। ਪਰ ਤੁਹਾਡੇ ਸਾਹਮਣੇ ਆ ਅਸੀਂ ਜੋ ਕੀਤਾ, ਚੰਗਾ ਮਾੜਾ ਜੋ ਮਰਜ਼ੀ ਚਾਲ ਖੇਡੀ, ਇਸ ਮੌਕੇ ਉਹਨਾਂ ਸਾਰਿਆਂ ਨੂੰ ਅਸੀਂ ਜਿਨ੍ਹਾਂ ਨੇ ਖਾਲਿਸਤਾਨ ਦੇ ਝੰਡੇ ਚੱਕੇ ਸੀ ਉਹਨਾਂ ਨੂੰ ਅਸੀਂ ਭਾਰਤੀ ਸੰਵਿਧਾਨ ਦੀ ਸਹੁੰ ਚੁਕਾਤੀ। ਆ ਉਹਨਾਂ ਦੇ ਵਿਚਾਰ ਸੀਗੇ ਜੀ ਸਾਡੀ ਕੌਮ ਬਾਰੇ 1999 ਚ। ਹੁਣ ਵੀ ਦਿੱਲੀ ਦੇ ਕਰਿੰਦੇ ਸਾਰੇ ਦੇ ਸਾਰੇ ਇਸ ਗੱਲ ਤੇ ਤਾੜੀਆਂ ਮਾਰਨਗੇ ਕਿ ਤੁਸੀਂ ਕਹਿੰਦੇ ਸੀਗੇ ਜੀ ਭਿੰਡਰਾਂਵਾਲਾ 2 ਆ ਗਿਆ, ਜਿਹੜਾ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਦਾ, ਜਿਹੜਾ ਕਹਿੰਦਾ ਭਾਰਤੀ ਸੰਵਿਧਾਨ ਨੂੰ ਮੈਂ ਮੰਨਦਾ ਨਹੀਂ, ਜਿਹੜਾ ਕਹਿੰਦਾ ਟਰੈਵਲਿੰਗ ਡਾਕੂਮੈਂਟ ਆ ਸਹੁੰ ਚੱਕਦਾ ਕਰਦਾ। ਤੇ ਰਾਜਦੇਵ ਸਿੰਘ ਖਾਲਸਾ ਦਾ ਕੀ ਵਿਗੜਨਾ? ਨਾ ਸਿਮਰਜੀਤ ਸਿੰਘ ਮਾਨ ਦੇ ਵਕੀਲ ਦਾ ਕੁਝ ਵਿਗੜਿਆ ਸੀ, ਨਾ ਮਾਨ ਸਾਹਿਬ ਗਲਤ ਆ, ਨਾ ਅਮਰਤਪਾਲ ਸਿੰਘ ਗਲਤ ਆ। ਉਹ ਤਾਂ ਉੱਥੇ ਅੰਦਰ ਬੈਠੇ ਫਸੇ ਹੋਏ ਬੰਦੇ ਨੂੰ, ਜਿਵੇਂ ਮੈਂ ਅੰਦਰ ਬੈਠਾ ਹਾਂ, ਮੇਰੇ ਵਕੀਲ ਨੇ ਮੈਨੂੰ ਬਚਾਉਣ ਲਈ ਅਦਾਲਤ 'ਚ ਕੀ ਕਹਿ ਦੇਣਾ, ਮੈਨੂੰ ਕੀ ਪਤਾ ਉੱਥੇ ਕੀ ਹੁੰਦਾ ਅਦਾਲਤਾਂ ਦੇ ਵਿੱਚ। ਅੰਦਰ ਬੈਠੇ ਬੰਦੇ ਨੇ ਤਾਂ ਆਪਦੇ ਵਕੀਲ ਤੇ ਗੱਲ ਸਿੱਟੀ ਹੁੰਦੀ ਹੈ, ਵਕੀਲ ਮਰਵਾਉਂਦੇ। ਸੋ ਜਿਹੜੀ ਇਸ ਮੌਕੇ ਸਥਿਤੀ ਆ ਉਹ ਇਹ ਬਣ ਗਈ ਆ ਵੀ ਜੇਕਰ ਹੁਣ ਅਮਰਤਪਾਲ ਸਿੰਘ ਖਡੂਰ ਸਾਹਿਬ ਸੀਟ ਤੋਂ ਹਾਰ ਗਏ ਤਾਂ ਸਾਡੀ ਕੌਮ ਦੇ ਪੱਲੇ ਕੱਖ ਨਹੀਂ ਰਹਿਣਾ। ਵੀ ਤੁਸੀਂ ਤਾਂ ਕਹਿੰਦੇ ਹੋ ਜੀ ਇੱਥੇ ਖਾਲਿਸਤਾਨ ਭਾਲਦੀ ਆ ਕੌਮ, ਇਹ ਤਾਂ ਅਮਰਤਪਾਲ ਸਿੰਘ ਵਰਗਾ ਬੰਦਾ ਵੀ ਨਹੀਂ ਜਿਤਾ ਸਕਦੀ। ਹੁਣ ਚੇਤੇ ਕਰੋ 1979 ਦੀਆਂ ਇਲੈਕਸ਼ਨਾਂ ਜਦੋਂ ਭਾਈ ਅਮਰੀਕ ਸਿੰਘ ਹਾਰੇ ਸੀ, ਉਸ ਟਾਈਮ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਸਾਰੀ ਪੰਥਕ ਸੋਚ ਦਾ ਇਹੀ ਕਹਿਣਾ ਸੀ ਵੀ ਜੇ ਆਪਾਂ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ 'ਚ ਵੀ ਭਾਈ ਅਮਰੀਕ ਸਿੰਘ ਵਰਗਾ ਬੇਦਾਗ ਨੌਜਵਾਨ ਜਿਹੜਾ ਸੰਤ ਕਾਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦਾ ਸੁਪੁੱਤਰ ਹੋਵੇ, ਫੈਡਰੇਸ਼ਨ ਦਾ ਪ੍ਰਧਾਨ ਹੋਵੇ, ਨੌਜਵਾਨ ਪੰਜਾਬ ਦਾ ਸਾਰਾ ਉਹਦੇ ਬਲਿਹਾਰੇ ਜਾਂਦਾ ਹੋਵੇ, ਬਹੁਤ ਹੀ ਕਮਾਲ ਦੀ ਸ਼ਖਸੀਅਤ ਸੀਗੇ ਭਾਈ ਸਾਹਿਬ। ਐਵੇਂ ਨਹੀਂ ਸੀ ਜਿਵੇਂ ਭਾਈ ਅਮਰਤਪਾਲ ਸਿੰਘ ਦੇ ਲੋਕ ਇਸ ਵਕਤ ਦੀ ਜਵਾਨੀ ਉਹਨਾਂ ਤੇ ਜਾਨ ਦਿੰਦੀ ਆ, ਏਦਾਂ ਹੀ ਸੀ ਉਹ ਵੀ। ਤੇ ਦਮਦਮੀ ਟਕਸਾਲ ਦਾ ਜਿਸ ਖਿੱਤੇ 'ਚ ਬਿਆਸ ਜਿਹੜਾ ਹਲਕਾ ਸੀ ਉੱਥੇ ਹੀ ਉਹਨਾਂ ਨੇ ਇਲੈਕਸ਼ਨ ਲੜੀ ਸੀ, ਜਿੱਥੋਂ ਮਹਿਤਾ ਚੌਕ ਸੈਂਟਰ ਵਾ, ਉੱਥੇ ਵੀ ਆਪਾਂ ਸਿਸਟਮ ਨੇ ਹਰਾਤੇ ਸੀ। ਤੇ ਭਾਈ ਅਮਰੀਕ ਸਿੰਘ ਦੀ ਹਾਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਵੀ ਨਹੀਂ ਜਦੋਂ ਆਪਾਂ ਜਿੱਤ ਸਕਦੇ, ਉਦੋਂ ਕੀ ਸੋਚਿਆ ਸੀ ਸੰਤ ਭਿੰਡਰਾਂਵਾਲਿਆਂ ਨੇ, ਜਿਹੜਾ 1985 ਚ ਸੋਚਿਆ ਸੀ ਵੀ ਇਲੈਕਸ਼ਨਾਂ ਲੜਨੀਆਂ ਨਹੀਂ ਚਾਹੀਦੀਆਂ। ਸੋ 1985 ਚ ਬਾਬਾ ਜੋਗਿੰਦਰ ਸਿੰਘ ਦੀ ਕਮਾਂਡ ਹੇਠ, ਫੈਡਰੇਸ਼ਨ ਦੀ ਕਮਾਂਡ ਹੇਠ ਇਲੈਕਸ਼ਨ ਦਾ ਬਾਈਕਾਟ ਕੀਤਾ ਸੀ। 1999 ਚ ਵੀ ਖਾੜਕੂ ਧਿਰਾਂ ਨੇ ਵਿੱਚ ਉਹਦੇ ਬੜਾ ਜ਼ਿਆਦਾ ਪਾਰਟਿਸਿਪੇਟ ਨਹੀਂ ਸੀ ਕੀਤਾ, ਪਰ ਕੌਮ ਦਾ ਮਾਹੌਲ ਇਹੋ ਜਿਹਾ ਬਣਿਆ ਸੀ, ਕੌਮ ਦੇ ਹਾਲਾਤ ਇਹੋ ਜਿਹੇ ਬਣੇ ਸੀ ਜਿਵੇਂ ਅੱਜ ਕੋਈ ਕਹਿ ਕੇ ਦਿਖਾਵੇ ਨਾ ਵੀ ਭਾਈ ਅਮਰਤਪਾਲ ਸਿੰਘ ਨੂੰ ਚੋਣ ਨਹੀਂ ਲੜਨੀ ਚਾਹੀਦੀ, ਬਾਹ ਕਰਕੇ ਉਹਦੇ ਮਗਰ ਨਾ ਪੈ ਕੇ ਗੰਦ ਨਾ ਬਕਣਗੇ, ਗਾਲਾਂ ਕੱਢਣਗੇ। ਉਵੇਂ ਉਸ ਮੌਕੇ ਖਾੜਕੂ ਧਿਰਾਂ ਨੇ ਖਾਮੋਸ਼ੀ ਧਾਰ ਲਈ ਵੀ ਜੇ ਕੌਮ ਨੂੰ ਇੱਥੇ ਲਿਆ ਕੇ ਸੁੱਟ ਦਿੱਤਾ ਹੈਗਾ, ਜੇ ਹੁਣ ਇਹ ਹਾਰ ਗਏ ਫੇਰ ਬੇਇੱਜ਼ਤੀ ਆ, ਹੁਣ ਤਾਂ ਜਿਤਾਉਣੇ ਚਾਹੀਦੇ ਆ। ਇਸ ਕਰਕੇ ਬਾਬਾ ਗੋਬਿੰਦ ਸਿੰਘ ਮਾਨੋ ਚਾਹਲ ਨੇ ਜਿਹੜਾ ਤਰਨਤਾਰਨ ਲੋਕ ਸਭਾ ਹਲਕਾ ਇੱਥੇ ਪੂਰੀ ਜਿੱਦ ਕੇ ਵੋਟ ਪਵਾਈ, ਗਹਿ ਗੱਟਮਾ ਰਿਕਾਰਡ ਕਾਇਮ ਕਰਤਾ। ਹੁਣ ਵੀ ਆਪਾਂ ਸਾਰੇ ਜਿਹੜੇ ਹੈਗੇ ਆ ਇਹ ਚਾਹਾਂਗੇ ਕਿ ਅਮਰਤਪਾਲ ਸਿੰਘ ਇੱਕ ਗਹਿ ਗੱਟਵੀਂ ਵੋਟ ਨਾਲ ਜਿੱਤੇ। ਹੋਰ ਤਾਂ ਹੋਰ ਇੱਥੇ ਕੱਲ ਪਰਸੋਂ ਮੈਨੂੰ ਫੋਨ ਕੀਤਾ ਤੇ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰਤੀ ਆ, ਜਿਹੜਾ ਸੂਰੀ ਕਾਂਡ ਵਾਲਾ ਜਿਹਨੇ ਸੂਰੀ ਨੂੰ ਸੁਧੀਰ ਸੂਰੀ ਹਿੰਦੂ ਕੱਟੜਪੰਥੀ ਜਿਹਨੇ ਸੋਧਿਆ, ਉਹ ਸੰਦੀਪ ਸਿੰਘ ਸੰਨੀ ਉਹਦੇ ਭਰਾਵਾਂ ਨੇ ਵੀ ਐਲਾਨ ਕਰਤਾ ਵੀ ਅੰਮ੍ਰਿਤਸਰ ਤੋਂ ਚੋਣ ਲੜਾਂਗੇ। ਹਾਲਾਂਕਿ ਇੱਥੋਂ ਸਿਮਰਜੀਤ ਸਿੰਘ ਮਾਨ ਦਾ ਬੇਟਾ ਇਮਾਨ ਸਿੰਘ ਮਾਨ ਚੋਣ ਲੜ ਰਿਹਾ, ਪਰ ਹੁਣ ਉਹ ਵੀ ਮੈਦਾਨ ਚ ਆ ਗਿਆ। ਤੇ ਜੇ ਵੋਟ ਘੱਟ ਨਿਕਲੀ ਫਿਰ ਗੱਡੀ ਵੇਚਤੀ ਆ ਵੀ ਕੌਮ ਦਾ ਹੀਰੋ ਆ ਜੀ,
ਇਹਨੇ ਹਿੰਦੂ ਕੱਟੜਪੰਥੀ ਨੂੰ ਸੋਧਾ ਲਾਇਆ ਤੇ ਵੋਟਾਂ ਨੂੰ ਇੰਨੀਆਂ ਕਿ ਨਿਕਲਦੀਆਂ ਨੇ। ਪਰ ਉਹਦਾ ਵਕੀਲ ਕਹਿੰਦਾ ਹੁਣ ਵੀ ਤੂੰ ਜਿੱਤਣ ਲਈ ਨਹੀਂ ਚੋਣ ਲੜਨੀ, ਤੂੰ ਤਾਂ ਸਿਰਫ ਇਹ ਆ ਵੀ ਜੇਕਰ ਅਦਾਲਤ ਵਿੱਚ ਵਿਰੋਧੀ ਧਿਰ ਸਰਕਾਰੀ ਧਿਰ ਇਹ ਕਹਿੰਦੀ ਦਿਖੇ ਕਿ ਲਓ ਜੀ ਇਹ ਤਾਂ ਖਾਲਿਸਤਾਨੀ ਆ, ਇਹ ਤਾਂ ਦੇਸ਼ ਦੇ ਦੁਸ਼ਮਣ ਨੇ, ਤਾਂ ਉਦੋਂ ਮੈਂ ਕਾਗਜ਼ ਲਾ ਦੂੰਗਾ। ਯਾਰ ਦੇਖੋ ਜੀ, ਇਹਨਾਂ ਤਾਂ ਚੋਣਾਂ ਲੜੀਆਂ ਸੀ, ਚਾਹੇ ਵੋਟਾਂ ਨੂੰ ਥੋੜੀਆਂ ਪਈਆਂ ਨੇ, ਇਹ ਤਾਂ ਮੁਲਕ ਦੇ ਸਿਸਟਮ 'ਚ ਯਕੀਨ ਰੱਖਦਾ। ਸੋ ਸਾਡੀ ਕੌਮ ਜਿੰਨਾ ਟਾਈਮ ਇਸ ਗੱਦੜ ਚੌਦੇ ਚੋਂ ਨਿਕਲਦੀ ਨਹੀਂ ਕਿ ਆਪਾਂ ਇਸ ਮੁਲਕ ਦਾ ਸਿਸਟਮ ਦਾ ਸਤਿਕਾਰ ਕਰਨਾ ਕਿ ਤਿਰਸਕਾਰ ਕਰਨਾ। ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖ ਕੌਮ ਦਾ ਭਾਰਤ ਨਾਲੋਂ ਸਦਾ ਨਾਤਾ ਟੁੱਟ ਗਿਆ। ਦੂਜੇ ਪਾਸੇ ਆਪਾਂ ਹਰ ਕੰਮ, ਚਲੋ ਦੂਜੇ ਕਰਦੇ ਆ ਤਾਂ ਕਰਦੇ ਆ, ਪਰ ਜਿਹੜੇ ਕਰਨਾ ਤਾਂ ਸਾਰੀ ਸਿੱਖ ਕੌਮ ਨੂੰ ਏਕਤਾ ਨਾਲ ਚਾਹੀਦਾ ਫੈਸਲਾ, ਪਰ ਜਿਹੜੇ ਆਪਾਂ ਪੰਥਕ ਤੇ ਖਾਲਿਸਤਾਨੀ ਕਹਾਉਂਦੇ ਆ, ਆਪਾਂ ਨੂੰ ਕਾਹਦਾ ਚਾਅ ਚੜਿਆ ਹੋਇਆ ਜੀ? ਚਾਹ ਭਾਈ ਆਪਾਂ ਕੋਈ ਇਹੋ ਜਿਹੀ ਗੱਲ ਲੱਭ ਕੇ ਤਾਂ ਲਿਆ ਜੀਏ ਕਿ ਫਲਾਣੇ ਖਾਲਿਸਤਾਨੀ ਨੂੰ ਜਿਤਾਉਣ ਤੋਂ ਬਾਅਦ ਆਪਾਂ ਨੂੰ ਆਹ ਫਾਇਦਾ ਹੋ ਗਿਆ। ਹੁਣ ਜਿਹੜੇ ਸਾਡੇ ਵਿਰੋਧੀ ਨੇ ਖਾਲਿਸਤਾਨੀ ਏਜੰਡੇ ਦੇ, ਪੰਥਕ ਸੋਚ ਦੇ, ਉਹ ਕਹਿੰਦੇ ਨੇ ਵੀ ਤੁਹਾਨੂੰ ਫਿਰ ਕੱਲਾ ਇਹ ਅਮਰਤਪਾਲ ਸਿੰਘ ਹੀ ਬਾਹਰ ਚਾਹੀਦਾ, ਜਿਹੜੇ ਉਹਦੇ ਨਾਲ ਦੇ 9 ਜਾਣੇ ਉੱਥੇ ਨੇ ਤੇ ਬਾਕੀ ਅੱਡ ਜੇਲ੍ਹਾਂ 'ਚ ਉਹਨਾਂ ਦੀ ਗੱਲ ਕੌਣ ਕਰੂਗਾ? ਇਹ ਤੋਂ ਬਿਨਾਂ ਹੋਰ ਬੜੇ ਆ ਜਿਹੜੇ ਸਿੱਖ ਕੌਮ ਲਈ ਲੜਦੇ, ਜਿਹੜੇ ਸੂਰਮੇ ਨੇ, ਉਹਨਾਂ ਨੂੰ ਵੀ ਭਾਈ ਹੋਣਾ ਚਾਹੀਦਾ। ਹੁਣ ਇੱਕ ਪਾਸੇ ਭਾਈ ਰਛਪਾਲ ਸਿੰਘ ਛੰਦਲਾ, ਜਿਹੜਾ ਖਾਲਿਸਤਾਨ ਦੇ ਸੰਘਰਸ਼ ਵਿੱਚ ਉਸ ਮੌਕੇ ਉਸ ਧਿਰ ਦਾ ਸੀ ਜਿਹਨੇ ਚੋਣਾਂ ਦਾ ਬਾਈਕਾਟ ਕਰਵਾਇਆ, ਤੇ ਦੂਜੇ ਪਾਸੇ ਉਹਦੇ ਬੇਟੇ ਨੂੰ ਅੱਜ ਆਪਾਂ ਚੋਣ ਲੜਦਾ ਦੇਖ ਰਹੇ ਹਾਂ। ਇਹ ਕੀ ਆ? ਆਪਾਂ ਤਾਂ ਉਹ ਤੇ ਜਿੱਥੇ ਉਹਦੇ ਪਿਓ ਨੇ ਗੱਲ ਛੱਡੀ ਸੀ ਉਦੋਂ ਅੱਗੇ ਲੈ ਕੇ ਜਾਣੀ ਸੀ, ਇਹ ਅੱਗੇ ਲੈ ਕੇ ਜਾ ਰਹੇ ਆ ਗੱਲ ਕਿ ਪਿੱਛੇ ਨੂੰ। ਆਪਾਂ ਤਾਂ ਉਸ ਭਾਰਤੀ ਸਿਸਟਮ ਨੂੰ ਫੇਰ ਦੁਬਾਰਾ ਓਕੇ ਕਰ ਰਹੇ ਹਾਂ। ਖਾਲਿਸਤਾਨ ਦੇ ਨਾਅਰੇ ਵੱਜ ਰਹੇ ਨੇ, ਰੈਫਰੈਂਡਮ ਵਾਲੀ ਗੱਲ ਕਿੱਥੇ ਕੈਨੇਡਾ ਅਮਰੀਕਾ ਵਰਗੇ ਮੁਲਕ ਆਪਣੀ ਸਪੋਰਟ ਚ ਆ ਰਹੇ ਨੇ, ਕਿੱਥੇ ਸਾਰੇ ਸੰਸਾਰ ਦੇ ਵਿੱਚ ਲਕੀਰਾਂ ਖਿੱਚੀਆਂ ਜਾ ਰਹੀਆਂ ਨੇ। ਕਿੱਥੇ ਆ ਜਿਹੜਾ ਇੱਥੇ ਤਰਨਜੋਤ ਸਿੰਘ ਸੰਧੂ ਚੋਣ ਲੜ ਰਿਹਾ ਅੰਮ੍ਰਿਤਸਰ ਤੋਂ, ਇਹ ਜਦੋਂ ਪੰਨੂ ਵਾਲਾ ਮਾਮਲਾ ਅਮਰੀਕਾ 'ਚ ਖੁੱਲਿਆ ਉਦੋਂ ਇਹ ਉੱਥੇ ਰਾਜਦੂਤ ਸੀ ਕਹਿੰਦੇ, ਇੱਥੇ ਇਹ ਚੋਣ ਲੜਦਾ ਫਿਰਦਾ, ਇੱਥੇ ਚੋਣ ਲੜ ਰਿਹਾ ਅੰਮ੍ਰਿਤਸਰ ਦੇ ਵਿੱਚ, ਤੇ ਉਹਨੂੰ ਵੋਟ ਵੱਧ ਪੈ ਗਈ ਤੇ ਆਪਣੇ ਸੂਰੀ ਨੂੰ ਠੋਕਣ ਵਾਲੇ ਨੂੰ ਵੋਟ ਘੱਟ ਪੈ ਗਈ ਤੇ ਆਪਣੇ ਪੱਲੇ ਰਹੂਗੀ। ਸੋ ਇਸ ਮੁਲਕ ਦੇ ਇਸ ਸਿਸਟਮ ਦੀਆਂ ਸਾਰੀਆਂ ਘਾਟਾਂ ਕਮਜ਼ੋਰੀਆਂ ਆਪਦੀ ਥਾਂ ਤੇ ਆ, ਪਰ ਆਪਾਂ ਕੀ ਕਰ ਰਹੇ ਆ? ਆਪਾਂ ਕਿੱਧਰ ਉਲਝੇ ਫਿਰਦੇ ਆ? ਸਪਸ਼ਟਤਾ ਜਿਹੜੀ ਹੈਗੀ ਆ ਉਹ ਕਿੱਦਾਂ ਆਊਗੀ? ਆਪਾਂ ਖੇਰ ਕੇ ਆਪਾਂ ਨੂੰ ਜਦੋਂ ਚਾਹ ਚੜਦਾ ਉਦੋਂ ਆਪਾਂ ਕੁਝ ਨਹੀਂ ਦੇਖਦੇ। ਇਸ ਮੌਕੇ ਸਾਰਿਆਂ ਨੂੰ ਇਹ ਆ ਵੀ ਹਾਂ ਬਈ ਆਪਾਂ ਹੁਣ ਵੋਟਾਂ ਆ ਗਈਆਂ, ਤੇ ਆਹੀ ਗੱਲ ਉਹ ਵੀਰ ਜਿਹੜਾ ਜਿਹਦੀ ਮੈਂ ਸਵੇਰੇ ਅੱਜ ਵੀਡੀਓ ਸੁਣ ਰਿਹਾ ਸੀ ਉਹ ਪਿੱਟ ਰਿਹਾ ਸੀਗਾ ਵੀ ਕਿਸੇ ਯੂਕਰੇਨੀਅਨ ਨੂੰ ਤਾਂ ਕੋਈ ਫਿਕਰ ਨਹੀਂ ਹੈਗਾ ਕਿ ਰਸ਼ੀਆ ਵਾਲੇ ਕਿਹੜਾ ਠੋਕਣਗੇ, ਕਿਹੜਾ ਸਾਡੇ ਤੇ ਥੋਪਣਗੇ। ਆਪਣੇ ਉੱਤੇ ਜਿਹੜੇ MP MLA ਦਿੱਲੀ ਵਾਲਿਆਂ ਨੇ, ਦਿੱਲੀ ਵਾਲਿਆਂ ਦੀ ਮਰਜ਼ੀ ਹੈ। ਔਰ ਇਹ ਗੱਲ ਚੇਤੇ ਰੱਖੋ, ਜਿਹੜੇ ਭਾਈਚਾਰੇ ਦੇ ਵਿੱਚ ਆਪਣੇ ਆ ਬੈਠੇ ਨੇ ਨਾ, 2 ਗੱਲਾਂ ਕਰਕੇ ਮੈਂ ਸਮਾਪਤੀ ਕਰਨੀ ਆ, ਕੱਲ ਨੂੰ ਕਰਾਂਗੇ ਬਾਕੀ ਗੱਲਾਂ। ਕਸ਼ਮੀਰ ਦੇ ਵਿੱਚ ਸਾਰੀ ਜਿਹੜੀ ਕਸ਼ਮੀਰ ਦੀ ਅਸੈਂਬਲੀ ਦੇ ਮੈਂਬਰ ਸੀ, ਯੂਨਾਨੀਮਸਲੀ 2 ਵਾਰ ਉੱਥੇ ਮਤਾ ਪਾ ਕੇ ਕਿ ਸਾਨੂੰ ਸੈਲਫ ਡਿਟਰਮੀਨੇਸ਼ਨ ਦਿੱਤੀ ਜਾਵੇ। ਗੂਗਲ ਤੁਹਾਡੇ ਕੋਲ ਆ, ਸਾਨੂੰ ਤਾਂ ਅਸਲ ਘੱਟ ਵਾ, ਪਿੰਡਾਂ ਵਾਲੇ ਦੇਸੀ ਬੰਦੇ ਆ, ਤੁਹਾਡੇ ਪੜ੍ਹੇ ਲਿਖੇ ਬੰਦੇ ਹੋ। ਉੱਥੇ 2 ਵਾਰ ਉਹਨਾਂ ਨੇ ਕਸ਼ਮੀਰ ਦੀ ਅਸੈਂਬਲੀ 'ਚ ਮਤਾ ਪਾ ਕੇ ਦਿੱਲੀ ਨੂੰ ਭੇਜਿਆ। ਪਤਾ ਨਹੀਂ ਕਿਹੜੇ ਅਫਸਰ ਦੇ ਡਸਟਬਿਨ 'ਚ ਸੁੱਟਿਆ ਪਿਆ ਹੋਣਾ ਜਿਹੜਾ ਉਹਨਾਂ ਨੇ ਮਤਾ ਪਾ ਕੇ ਭੇਜਿਆ ਸੀ। ਕੋਈ ਪੁੱਛਦਾ ਉੱਥੇ? ਤੁਸੀਂ ਜਿਹੜਾ ਭਾਲਦੇ ਫਿਰਦੇ ਹੋ ਕਿ ਜੀ ਆਪਾਂ ਜਦੋਂ ਨਾ ਪੰਜਾਬ ਦੀ ਅਸੈਂਬਲੀ 'ਚ ਮਤਾ ਪਾ ਕੇ ਭੇਜਤਾ, ਬਸ ਹੱਥਾਂ ਨੂੰ ਖਾਲਿਸਤਾਨ ਉਹਨਾਂ ਨੇ ਝੋਲੇ 'ਚ ਪਾ ਕੇ ਦੇ ਦੇਣਾ ਵੀ ਲੈ ਲਓ ਜੀ ਆਪਾਂ ਆਪਦੇ ਹਿੱਸੇ ਦਾ। ਕਿਹੜੇ ਚੱਕਰਾਂ 'ਚ ਪਏ ਫਿਰਦੇ ਜੀ? ਇਹਨੂੰ ਬੇਵਕੂਫ ਬਣਾ ਰਹੇ ਆਪਾਂ ਆਪਦੇ ਆਪ ਨੂੰ। ਦੂਜਾ ਕਹਿੰਦੇ ਜੀ ਜਿੱਤ ਜਾਣਾ ਜੀ, ਬਹੁਤ ਵਧੀਆ ਗੱਲ ਆ ਜਿੱਤ ਜਾਣਾ। ਇਹ ਵੀ ਚੇਤੇ ਰੱਖੋ ਵੀ ਜੇ ਆਪਾਂ ਗਹਿ ਗੱਡ ਨਹੀਂ ਵੋਟ ਪਾ ਦਈਏ ਅਮਰਤਪਾਲ ਸਿੰਘ ਨੂੰ, ਰਛਪਾਲ ਸਿੰਘ ਛੰਦੜੇ ਦੇ ਬੇਟੇ ਅਮਰਤਪਾਲ ਸਿੰਘ ਨੂੰ, ਉਹਦਾ ਨਾਮ ਵੀ ਅਮਰਤਪਾਲ ਸਿੰਘ ਹੀ ਆ। ਤੀਜਾ ਸੁਧੀਰ ਸੂਰੀ ਵਾਲੇ ਕੇਸ ਵਿੱਚ ਭਾਈ ਸੰਦੀਪ ਸਿੰਘ ਸਨੀ ਨੂੰ। ਚੌਥੀ ਆਪਾਂ ਸਰਬਜੀਤ ਸਿੰਘ ਬੜੋਆ ਜਿਹੜਾ ਕਿ ਭਾਈ ਬੇਅੰਤ ਸਿੰਘ ਇੰਦਰਾ ਕਾਂਡ ਵਾਲੇ ਦਾ ਬੇਟਾ, ਅੱਗੇ ਉਹ ਲੱਖਾ ਸਧਾਣਾ ਖੜਾਇਆ, ਉਧਰੋਂ ਮਾਨ ਸਾਹਿਬ ਆ। ਮੰਨ ਲਓ ਆਪਾਂ ਇਹਨਾਂ ਪੰਥਕ ਜਾਂ ਸਹੀ ਸੋਚ ਵਾਲੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ, ਇਹਨਾਂ ਨੂੰ ਰਿਕਾਰਡ ਤੋੜ ਵੋਟਾਂ ਪਾ ਦਿੰਦੇ ਆ, ਇਹਨਾਂ ਦੇ ਜਿੱਤਣ ਦਾ ਪੂਰਾ ਜਗਾੜ ਬਣਾ ਦਿੰਦੇ ਆ। ਪਰ ਇਸ ਮੁਲਕ ਦੀਆਂ EVM ਦੀਆਂ ਕਮਾਂਡਾਂ ਕਿਹਦੇ ਹੱਥ 'ਚ ਆ ਜੀ? ਇਸ ਮੁਲਕ ਦੇ ਸਿਸਟਮ 'ਚ। ਉਹ ਜਿਹਨੂੰ ਚਾਹਣ ਜਿਤਾ ਸਕਦੇ ਆ, ਜਿਹਨੂੰ ਚਾਹਣ। ਇੱਥੇ ਤਾਂ ਕਸ਼ਮੀਰ ਦੇ ਵਿੱਚ ਇਹੋ ਜਿਹੇ ਰੌਲੇ ਨੇ, ਕਦੇ ਪੜ੍ਹ ਲਓ ਕਸ਼ਮੀਰ ਦਾ ਇਤਿਹਾਸ, ਵੀ ਜਿੱਤੇ ਜਿਤਾਏ ਜਿਹੜੇ ਕਸ਼ਮੀਰੀ ਲੀਡਰ ਸੀ, ਜਿਨ੍ਹਾਂ ਦਾ ਆਵਾਮ ਦੇ ਵਿੱਚ ਕਸ਼ਮੀਰੀ ਆਜ਼ਾਦੀ ਸੰਘਰਸ਼ ਵਿੱਚ ਬਹੁਤ ਉੱਚਾ ਸੁੱਚਾ ਨਾਂ ਸੀ, ਉਹਨਾਂ ਨੂੰ ਉਹਨਾਂ ਨੇ ਹਾਰੇ ਹੋਏ ਐਲਾਨ ਦਿੱਤਾ। ਮੇਰੇ ਖਿਆਲ 'ਚ ਸਲਾਉਦੀਨ ਨਾਲ ਇੱਕ ਵਾਰੀ ਹੋਇਆ, ਤਾਂ ਇੱਕ ਵਾਰੀ ਆ ਜਿਹੜਾ ਹੁਰੀਅਤ ਕਾਨਫਰੰਸ ਦਾ ਗਲਾਨੀ ਸੀਗਾ ਲੀਡਰ, ਸ਼ਾਇਦ ਇਹਦੇ ਨਾਲ ਹੋਇਆ, ਮੈਨੂੰ ਐਗਜ਼ੈਕਟ ਯਾਦ ਨਹੀਂ। ਪਰ 2 ਵੱਡੇ ਆਗੂ ਕਸ਼ਮੀਰ ਦੀ ਮੂਵਮੈਂਟ ਦੇ ਉਹ ਨੇ ਜਿਹੜੇ ਜਿੱਤੇ ਹੋਏ ਉਹਨਾਂ ਨੇ
ਹਾਰੇ ਹੋਏ ਐਲਾਨ ਕਰਤੇ ਤੇ ਇੱਥੇ ਨਹੀਂ ਕਰ ਸਕਦੇ। ਤੇ ਫਿਰ ਸੋ ਕੁੱਲ ਮਿਲਾ ਕੇ ਇਸ ਸਿਸਟਮ ਦਾ ਹਿੱਸਾ ਬਣਨ ਦੇ ਸਾਨੂੰ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ, ਇਹ ਸਿਸਟਮ ਦਾ ਹਿੱਸਾ ਨਾ ਬਣਨ ਦੇ ਸਾਨੂੰ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ। ਇਹ ਕਾਗਜ਼ ਇੱਕ ਲੈ ਲੈਣਾ ਚਾਹੀਦਾ, ਉਹਦੇ ਉੱਤੇ 4 ਪੁਆਇੰਟ ਲਿਖ ਲੈਣੇ ਚਾਹੀਦੇ ਆ। ਪਹਿਲਾਂ ਲਿਖੋ ਕਿ ਜੇ ਸਿੱਖ ਭਾਰਤੀ ਹਕੂਮਤੀ ਸਿਸਟਮ ਦਾ ਹਿੱਸਾ ਬਣੇ ਰਹਿੰਦੇ ਨੇ ਸਾਨੂੰ ਆਹ ਲਾਭ ਹੋਣਗੇ, ਜੇ ਹਿੱਸਾ ਬਣੇ ਰਹਿੰਦੇ ਨੇ ਤਾਂ ਆਹ ਨੁਕਸਾਨ ਹੋਣਗੇ। ਫਿਰ ਦੂਜੇ ਪਾਸੇ ਲਿਖ ਲਓ ਕਿ ਜੇ ਸਿੱਖ ਇਸ ਸਿਸਟਮ ਦਾ ਬਾਈਕਾਟ ਕਰਦੇ ਨੇ ਸਾਨੂੰ ਆਹ ਲਾਭ ਹੋਣਗੇ ਤੇ ਜੇ ਸਿਸਟਮ ਦਾ ਬਾਈਕਾਟ ਕਰਦੇ ਨੇ ਤਾਂ ਸਾਨੂੰ ਆਹ ਹਾਨੀਆਂ ਹੋਣਗੀਆਂ। ਸ਼ਾਇਦ ਹੋ ਸਕਦਾ ਸਾਨੂੰ ਫਾਇਦੇ ਤੇ ਨੁਕਸਾਨ ਗਿਣ ਕੇ ਮਿਣ ਕੇ ਕੋਈ ਸਹੀ ਸੇਧ ਮਿਲ ਜੇ। ਆਹ ਜਿਹੜਾ ਹੁਣ ਚੱਲ ਰਿਹਾ ਕੰਮ ਬਈ ਅੱਧ ਵਿਚਾਲਾ ਜਿਹਾ, ਅੱਧਾ ਉਧਰ ਨੂੰ ਵਿੱਚ ਖਾਲਿਸਤਾਨ ਦੇ ਨਾਅਰੇ ਲਾਈ ਜਾਂਦੇ ਆ, ਵਿੱਚ ਹੀ ਭਾਰਤ ਮਾਤਾ ਕੀ ਜੈ, ਹੱਥ 'ਚ ਜਿਹੜਾ ਹੈਗਾ ਉਹ ਆਪਣਾ ਖਾਲਿਸਤਾਨ ਦਾ ਝੰਡਾ ਚੱਕਿਆ ਹੋਇਆ ਤੇ ਉਹ ਆਪਾਂ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੇ ਬਗੈਰ ਆਪਾਂ MP MLA ਨਹੀਂ ਬਣ ਸਕਦੇ। ਕੌਮ ਸਪਸ਼ਟਤਾ ਵੱਲ ਨੂੰ ਆਵੇ, ਇਹ ਬੜਾ ਜ਼ਰੂਰੀ ਆ। ਸਾਡੇ ਬਹੁਤ ਸਾਰੇ ਭੈਣ ਭਰਾ ਇਹੋ ਜਿਹੀਆਂ ਦਲੀਲਾਂ ਦੇ ਕੇ ਡੰਗ ਸਾੜਦੇ ਆ, ਉਹ ਲਚਰ ਤੇ ਕਮਜ਼ੋਰ ਦਲੀਲਾਂ ਨੇ। ਅਸਲ ਵਿੱਚ ਅਸੀਂ ਲੜਾਈ ਨੂੰ ਆਪ ਹਾਰਨ ਵਾਲੇ ਕਦਮ ਚੱਕਦੇ ਆ, ਮੁੜ ਕੇ ਫਿਰ ਆਪਾਂ ਕਹਿੰਦੇ ਆ ਜੀ ਦੁਨੀਆ 'ਚ ਸਾਡਾ, ਦੁਨੀਆ ਤਾਂ ਉਦੋਂ ਨਾਲ ਖੜਦੀ ਹੁੰਦੀ ਹੈ ਜਦੋਂ ਲਕੀਰ ਖਿੱਚ ਕੇ ਖੜੀਏ। ਲਕੀਰ ਆਪਾਂ ਖਿੱਚ ਨਹੀਂ ਰਹੇ, ਕੋਈ ਨਾ ਕੋਈ ਧਿਰ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਭਾਰਤ ਮਾਤਾ ਵਾਲੇ ਪਾਸੇ ਭੁੱਖ ਜਾਂਦੀ ਹੈ ਸਾਡੀ ਲੜਾਈ ਕਮਜ਼ੋਰ ਹੋ ਜਾਂਦੀ ਆ। ਪਰ ਹੁਣ ਤਾਂ ਪੰਥ ਦਰਦੀ ਤੇ ਖਾਲਿਸਤਾਨੀ ਕਹਾਉਣ ਵਾਲੇ, ਸੰਤ ਭਿੰਡਰਾਂ ਵਾਲਿਆਂ ਦਾ ਨਾਂ ਲੈਣ ਵਾਲੇ ਵੀ, ਜਦੋਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਵੀ ਇਸ ਸਿਸਟਮ ਦਾ ਹਿੱਸਾ ਬਣਨ ਨੂੰ ਕਹਿੰਦੇ ਆ, ਫਿਰ ਅਸੀਂ ਜਿੱਤਾਂਗੇ ਕਿਵੇਂ? ਕਿਵੇਂ ਇਸ ਮੁਲਕ ਦੇ ਵਿੱਚੋਂ ਅਸੀਂ ਆਜ਼ਾਦੀ ਲਵਾਂਗੇ? ਸੋ ਆਜ਼ਾਦੀ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ, ਇਹਦੇ ਉੱਤੇ ਚਰਚਾ ਕਰਨ ਕਰਾਉਣ ਦੀ ਥਾਂ ਸਾਨੂੰ ਇਹ ਆ ਕਿ ਫਲਾਣੇ ਨੂੰ MP ਬਣਾਉਣਾ, ਫਲਾਣੇ ਨੂੰ MLA ਬਣਾਉਣਾ। ਜੇ ਇਹਦਾ ਕੋਈ ਆਪਾਂ ਨੂੰ ਲਾਭ ਹੁੰਦਾ ਹੋਇਆ ਉਹ ਜ਼ਰੂਰ ਦੱਸਿਓ। ਆ ਜਿਹੜੀ 4 ਜੂਨ ਆ ਨਾ, 4 ਜੂਨ ਤੱਕ ਨਿਬੜ ਜਾਣਾ ਸਾਰਾ ਜਿਹੜਾ ਵੀ ਚੱਲਦਾ ਰੰਡੀ ਰੋਣਾ ਜਿਹਾ ਇਹਨਾਂ ਦਾ, ਉਦੋਂ ਬਾਅਦ ਦੱਸਿਓ ਜ਼ਰੂਰ ਸੋਚ ਕੇ ਵੀ ਆਪਾਂ ਨੂੰ ਇਹਦੇ ਖਾਲਿਸਤਾਨ ਦੇ ਸੰਘਰਸ਼ ਨੂੰ ਕੀ ਫਾਇਦਾ ਹੋਇਆ, ਕਿਉਂਕਿ ਸਾਡਾ ਏਜੰਡਾ ਤਾਂ ਖਾਲਿਸਤਾਨ ਹੈ ਨਾ। ਖਾਲਿਸਤਾਨ ਦੇ ਸੰਘਰਸ਼ ਨੂੰ ਕੀ ਫਾਇਦਾ ਹੋਇਆ ਕਿਸੇ ਦੇ ਜਿੱਤਣ ਦਾ, ਕਿਸੇ ਦੇ ਹਾਰਨ ਦਾ। ਸੋ ਇੱਥੇ ਸਮਾਪਤੀ ਕਰਦੇ ਹਾਂ, ਕੱਲ ਨੂੰ ਫੇਰ ਚਰਚਾ ਕਰਾਂਗੇ। ਇਹ ਜਿਹੜਾ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਇਹ ਕਿਸੇ ਦੇ ਖਿਲਾਫ ਨਹੀਂ, ਇਹ ਕੌਮ ਦੇ ਹੱਕ 'ਚ ਆ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਇਹ ਫਲਾਣੇ ਦੇ ਖਿਲਾਫ ਬੋਲਦੇ ਆ, ਧਮਕਾਣੇ ਦੇ। ਅਸੀਂ ਤਾਂ ਕੌਮ ਦੇ ਹੱਕ 'ਚ ਬੋਲਦੇ ਹਾਂ। ਜਿਹਨੂੰ ਗੱਲ ਦੀ ਸਮਝ ਨਾ ਲੱਗੀ ਹੋਵੇ ਉਹ ਜਦੋਂ ਮਰਜ਼ੀ ਦੁਬਾਰਾ ਇੱਥੇ ਥੱਲੇ ਸਵਾਲ ਆਪਦਾ ਕਰ ਸਕਦਾ, ਅਸੀਂ ਉਹਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਫਤਿਹ ਅਰਜ਼ਾ ਜੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।